ਨੇ ਹਰਜੋਤ ਸਿੰਘ ਤੇ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 23 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਦੇ ਵਿੱਚ ਹਨ। ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਤਹਿਤ ਇਸ ਟਾਈਮ ਹੈਲਥ ਇੰਸ਼ੋਰੈਂਸ ਦੇ ਰੀਨਿਊਅਲਸ ਦਾ ਵਕਤ ਚੱਲ ਰਿਹਾ। ਤੁਸੀਂ ਹੈਲਥ ਇੰਸ਼ੋਰੈਂਸ ਚੇਂਜ ਕਰਵਾਉਣੀ ਹੈ, ਨਵੇਂ ਥਾਂ ਦੇ ਉੱਤੇ ਕਰਵਾਉਣਾ ਚਾਹੁੰਦੇ ਹੋ, ਮੂਵ ਹੋਏ ਹੋ, ਪਰਿਵਾਰ ਦੇ ਵਿੱਚ ਵਾਧਾ ਹੋਇਆ ਹੈ, ਉਹ ਸਾਰੀਆਂ ਚੇਂਜਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ। ਇਨਕਮ ਚੇਂਜ ਦੇ ਲਈ ਵੀ ਤੁਸੀਂ ਕੰਟੈਕਟ ਇਹਨਾਂ ਦੇ ਨਾਲ ਕਰ ਸਕਦੇ ਹੋ 408-272-2500। 65 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਮੈਡੀਕੇਅਰ ਦੀਆਂ ਸੇਵਾਵਾਂ ਪੂਰੇ ਮੁਲਕ ਦੇ ਵਿੱਚ, ਤੇ ਇਸ ਦੇ ਨਾਲ ਲਾਈਫ ਇੰਸ਼ੋਰੈਂਸ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਟੇਰਕੀਨਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਨਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ, ਯੂ ਬਸਰੀ, ਲਖਬੀਰ ਸਮਰਾ ਟੈਕਸਸ, ਹਰਪਾਲ ਸਿੰਘ ਵਰਜੀਨੀਆ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਗਰੇਵਾਲ ਟਰੈਵਲ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI, ਪਾਸਪੋਰਟ ਦੀਆਂ ਸੇਵਾਵਾਂ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਨਿਊਯਾਰਕ ਤੋਂ ਇੱਕ ਬੜੀ ਮਾੜੀ ਖਬਰ ਆ ਰਹੀ ਹੈ। 66 ਸਾਲਾ ਜਸਮੇਰ ਸਿੰਘ, ਜਿਸ ਨੂੰ ਹੇਟ ਕ੍ਰਾਈਮ ਦੇ ਤਹਿਤ ਇੱਕ 30 ਸਾਲਾਂ ਦੇ ਬੰਦੇ ਨੇ ਬੁਰੀ ਤਰ੍ਹਾਂ ਕੁੱਟਿਆ ਸੀ ਤੇ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਨਿਊਯਾਰਕ ਦੇ ਮੇਅਰ ਨੇ ਇਸ ਅਟੈਕ ਨੂੰ ਕੰਡੈਮ ਕੀਤਾ, ਕਹਿੰਦੇ ਜੀ ਬਹੁਤ ਜਿਹੜੀ ਮਾੜੀ ਗੱਲ ਹੋਈ ਹੈਗੀ ਆ। ਨਿਊਯਾਰਕ ਡੇਲੀ ਨਿਊਜ਼ ਦੇ ਮੁਤਾਬਕ ਜਸਮੇਰ ਸਿੰਘ ਗਿਲਵਰਟ ਅਗਸਟੀਨ ਦੇ ਨਾਲ ਵੀਰਵਾਰ ਨੂੰ ਉਹਦੀ ਕਾਰ ਜਿਹੜੀ ਟਕਰਾਈ ਸੀ। ਥੋੜੇ ਜਿਹੇ ਕਹਿੰਦੇ ਡੈਂਟ ਤੇ ਸਕ੍ਰੈਚਸ ਪਏ ਸੀ। ਜਦੋਂ ਮਿਸਟਰ ਸਿੰਘ ਨੇ 911 ਨੂੰ ਕਾਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਬੰਦੇ ਨੇ ਕਿਹਾ ਵੀ ਨੋ, ਪੁਲਿਸ ਨੂੰ ਨਾ ਕਾਲ ਕਰ, ਪੁਲਿਸ ਨੂੰ ਨਾ ਕਾਲ ਕਰ। ਤੇ ਦੋਨੋਂ ਜਾਣੇ ਜਿਹੜੇ ਆ, ਥੋੜੀ ਬਹੁਤੀ ਆਰਗੂਮੈਂਟ ਹੋਈ। ਉਹ ਤੋਂ ਬਾਅਦ ਜਸਮੇਰ ਸਿੰਘ ਨੂੰ ਉਸਨੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਤੇ ਬਾਅਦ ਦੇ ਵਿੱਚ ਜਸਮੇਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਕ੍ਰਿਟੀਕਲ ਕੰਡੀਸ਼ਨ 'ਚ ਰੱਖਿਆ ਗਿਆ। ਤੇ ਹੁਣ ਇਹ ਖਬਰ ਆ ਰਹੀ ਆ ਵੀ ਉਹਨਾਂ ਦੀ ਬ੍ਰੇਨ ਇੰਜਰੀ ਕਰਕੇ, ਦਿਮਾਗ ਦੇ ਵਿੱਚ ਸੱਟ ਲੱਗਣ ਕਰਕੇ ਮੌਤ ਹੋ ਗਈ ਹੈਗੀ ਆ। ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਨੇ ਇਸ ਇਨਸੀਡੈਂਟ ਨੂੰ ਕੰਡੈਮ ਕੀਤਾ ਆ ਤੇ ਉਹਨਾਂ ਨੇ ਇਹ ਕਿਹਾ ਵੀ ਮੈਂ ਕਮਿਊਨਿਟੀ ਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਕਰੂੰਗਾ। ਤੇ ਜਸਮੇਰ ਸਿੰਘ ਹੁਣ ਹੀ ਇਸ ਸ਼ਹਿਰ ਨੂੰ ਬਹੁਤ ਪਿਆਰ ਕਰਦੇ ਸੀ ਤੇ ਉਹਨਾਂ ਦੀ ਮੌਤ ਇੱਕ ਤਰ੍ਹਾਂ ਦੇ ਨਾਲ ਬਹੁਤ ਹੀ ਜਿਹੜੀ ਆ ਦੁਖਦਾਈ ਮੌਤ ਹੈਗੀ ਆ। ਨਿਊਯਾਰਕ ਦੇ ਜਿੰਨੇ ਵੀ ਲੋਕ ਹੈਗੇ ਆ, ਉਹਨਾਂ ਦੇ ਵਾਸੀਆਂ ਜਿੰਨੇ ਵੀ ਰਹਿਣ ਵਾਲੇ ਆ, ਉਹਨਾਂ ਦੇ ਬਿਹਾਫ ਦੇ ਉੱਤੇ ਮੈਂ ਸਿੱਖ ਕਮਿਊਨਿਟੀ ਨੂੰ ਇਹ ਕਹਿੰਦਾ ਆ ਵੀ ਅਸੀਂ ਤੁਹਾਡੇ ਨਾਲ ਆ ਤੇ ਸਾਡੀਆਂ ਕੰਡੋਲੈਂਸਿਸ ਤੁਹਾਡੇ ਨਾਲ ਹੈਗੀਆਂ ਆ। ਜੋ ਇਹ ਹੇਟ ਵਾਪਰੀ ਹੈਗੀ ਆ, ਇਨੋਸੈਂਟ ਲਾਈਫ ਨੂੰ ਇੱਥੋਂ ਲਿਜਾਇਆ ਗਿਆ ਹੈਗਾ, ਆਪਾਂ ਤੁਹਾਨੂੰ ਪੂਰੀ ਤਰ੍ਹਾਂ ਫਿਊਚਰ ਦੇ ਵਿੱਚ ਕੋਸ਼ਿਸ਼ ਕਰਾਂਗੇ ਕੋਈ ਨੁਕਸਾਨ ਨਾ ਹੋਵੇ। ਇਹ ਐਰਿਕ ਐਡਮਜ਼ ਨੇ ਐਕਸ ਦੇ ਉੱਤੇ ਆਪਣੀ ਜਿਹੜੇ ਆ ਬਿਆਨ ਆ ਉਹ ਪੋਸਟ ਕੀਤੇ ਹੈਗੇ ਆ। ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਮੇਰੀ ਟੀਮ ਆ ਉਹ ਸਿੱਖ ਲੀਡਰਸ ਦੇ ਨਾਲ ਇਸ ਹਫ਼ਤੇ ਮਿਲੂਗੀ ਇਸ ਕ੍ਰਿਟੀਕਲ ਕਮਿਊਨਿਟੀ ਇਨ ਦਾ ਚੈਲੰਜਿੰਗ ਮੂਮੈਂਟ ਦੇ ਵਿੱਚ, ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਇੱਕ ਹੋਰ ਸਿੱਖ ਨੂੰ ਵੀ ਉੱਥੇ ਹੇਟ ਕ੍ਰਾਈਮ ਦੇ ਤਹਿਤ ਕੁੱਟਿਆ ਗਿਆ ਸੀ। ਆਪਾਂ ਇੱਕ ਸਪੈਸ਼ਲ ਰਿਪੋਰਟ ਵੀ ਕੀਤੀ ਸੀਗੀ ਜਦੋਂ ਇਜ਼ਰਾਈਲ ਤੇ ਹਮਾਸ ਦੀ ਜਿਹੜੀ ਜੰਗ ਸ਼ੁਰੂ ਹੋਈ ਸੀ। ਕਈ ਜਿਹੜੇ ਸਿੱਖ ਆ ਬੜੇ ਧਿਆਨ ਦੇ ਨਾਲ ਚੱਲੋ, ਖਾਸ ਕਰਕੇ ਜਿਹੜੇ ਦਸਤਾਰਧਾਰੀ ਹੈਗੇ ਆ, ਤੁਰਦੇ ਫਿਰਦੇ ਆ, ਕਿਤੇ ਵੀ ਜਾਂਦੇ ਆ ਨਾ, ਬਹੁਤ ਜ਼ਿਆਦਾ ਜਿਹੜੇ ਕੇਅਰਫੁਲ ਰਹੋ, ਕਿਉਂਕਿ ਇੱਥੇ ਲੋਕ ਜਿਹੜੇ ਆ ਉਹ ਬਹੁਤ ਜਿਹੜੇ ਕਮਲੇ ਆ, ਉਹਨਾਂ ਨੂੰ ਨੌਲੇਜ ਹੈ ਨਹੀਂ ਵੀ ਇਹ ਬੰਦੇ ਕੌਣ ਹੈਗੇ ਆ, ਕਿਉਂਕਿ ਜਿੰਨੀ ਅਵੇਅਰਨੈਸ ਆਪਣੀ ਕਮਿਊਨਿਟੀ 'ਚ ਆ ਇੰਨੀ ਇੱਥੇ ਦੇ ਜਿਹੜੇ ਬੋਰਨ ਆ ਉਹਨਾਂ ਦੇ ਵਿੱਚ ਹੈ ਨਹੀਂ। ਹਾਂ, ਗਾਂ ਬੱਚਿਆਂ ਨੂੰ ਕਈ ਸਕੂਲਾਂ 'ਚ ਟੀਚ ਕੀਤਾ ਜਾਂਦਾ ਹੈ, ਪਰ ਜਿਹੜੇ ਪੁਰਾਣੇ ਆ ਉਹਨਾਂ ਨੂੰ ਨਹੀਂ ਪਤਾ ਲੱਗਦਾ। ਉਹ ਪੱਗ ਦੇਖ ਕੇ ਕਈ ਵਾਰ ਇਹੀ ਸੋਚਦੇ ਵੀ ਸ਼ਾਇਦ ਇਹ
ਮੁਸਲਮਾਨ ਹੈਗੇ ਆ। ਬਿਲਕੁਲ, ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਹੈ ਜਸਮੀਤ ਸਿੰਘ ਹੁਣਾਂ ਦੇ ਨਾਲ, ਉਹਨਾਂ ਦੇ ਪਰਿਵਾਰ ਦੇ ਨਾਲ। ਉਹਨਾਂ ਦੇ ਬਾਰੇ ਗੱਲਬਾਤ ਕਰ ਰਹੇ, ਉਹਨਾਂ ਦਾ ਮੁੰਡਾ ਜਿਹੜਾ ਕਹਿ ਰਿਹਾ ਸੀ ਵੀ ਸਾਡਾ ਦਿਲ ਟੁੱਟਾ ਪਿਆ ਆ। ਉਹ ਬਹੁਤ ਹੀ ਇੱਕ ਸਿੰਪਲ ਪਰਸਨ ਸੀਗੇ, ਬੜੇ ਨੋਬਲ ਸੀਗੇ ਤੇ ਐਜੂਕੇਟਿਡ ਸੀਗੇ। 68 ਸਾਲਾਂ ਦੇ ਸੀਗੇ ਜਸਮੀਤ ਸਿੰਘ। ਪਰਿਵਾਰ ਨੂੰ ਲੈ ਕੇ ਭਾਰਤ ਤੋਂ, ਪੰਜਾਬ ਤੋਂ ਇੱਥੇ US ਦੇ ਵਿੱਚ ਪਹੁੰਚੇ ਸੀਗੇ ਪਰਿਵਾਰ ਨੂੰ ਜਿਹੜਾ ਆ ਇੱਥੇ ਸੈੱਟ ਕਰਨ ਦੇ ਲਈ। ਤੇ ਕਹਿੰਦੇ ਵੀ ਉਹ ਅਨਲਾਈਸੈਂਸਡ ਸੀਗਾ ਬੰਦਾ ਜਿਸ ਨੇ ਇਹ ਕੁੱਟਮਾਰ ਕੀਤੀ। ਸਿਰ ਦੇ ਵਿੱਚ ਇੰਨੀ ਜ਼ੋਰ ਦੀ ਹਰਜੋਤ ਸਿੰਘ ਦੀ ਸੱਟਾਂ ਮਾਰੀਆਂ। ਜਿਹੜੀ ਤਸਵੀਰ ਉਹਨਾਂ ਦੀ ਤੁਸੀਂ ਦੇਖਦੇ ਆ ਨਾ, ਜਿਹੜੀ ਮੇਅਰ ਐਰਿਕ ਐਡਮ ਨੇ ਵੀ ਸ਼ੇਅਰ ਕੀਤੀ ਆ ਹਸਪਤਾਲ 'ਚ ਪਿਆਂ ਦੀ, ਉੱਤੇ ਨੋਟ ਲੱਗਾ ਹੈ ਨੋ ਬੋਨ ਔਨ ਲੈਫਟ ਸਾਈਡ, ਵੀ ਇੰਨਾ ਜ਼ਿਆਦਾ ਸੱਟਾਂ ਮਾਰੀਆਂ ਵੀ ਸਕਲ ਪੂਰੀ ਤਰ੍ਹਾਂ ਜਿਹੜਾ ਉਹ ਕ੍ਰਸ਼ ਕਰ ਦਿੱਤਾ ਸੀਗਾ। ਬਚਾਉਣ ਦੀ ਕੋਸ਼ਿਸ਼ ਜਿਹੜੀ ਉਹ ਜ਼ਰੂਰ ਕੀਤੀ, ਪਰ ਆਪਣੀ ਸੱਟਾਂ ਦੀ ਤਾਬ ਨਾ ਝੱਲਦੇ ਹੋਏ ਜਸਮੀਤ ਸਿੰਘ ਹੁਣਾਂ ਦਾ ਦੇਹਾਂਤ ਜਿਹੜਾ ਉਹ ਹੋ ਗਿਆ ਹੈ। ਖੋਲ ਹੀ ਗਈ ਹੈ ਇਹ ਜਾਨ। ਇਹੀ ਹੈ। ਮਨੀ ਸੰਧੂ ਸੀਗਾ ਹਰਜੋਤ ਸਿੰਘ ਜੀ, ਜਿਹੜੇ ਤੁਸੀਂ ਜ਼ਿਕਰ ਕਰ ਰਹੇ ਸੀ, ਜਿਹੜਾ MTA ਦੀ ਬੱਸ ਦੇ ਵਿੱਚ ਹੋਇਆ ਸੀ। 19 ਸਾਲਾਂ ਦਾ ਮੁੰਡਾ ਸੀ ਜਦ ਉਹਦੇ ਨਾਲ ਘਸੁੰਨਮੁਖੀ ਜਿਹੜੇ ਉਹ ਕੀਤੀ ਗਈ ਸੀਗੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਸ ਟਾਈਮ ਵਾਪਰ ਰਹੀਆਂ। ਉਹ ਕਾਲੇ ਮੂਲ ਦਾ ਬੰਦਾ ਸੀਗਾ ਜਿਹਨੇ ਮਨੀ ਸੰਧੂ ਨੂੰ ਕੁੱਟਿਆ ਸੀਗਾ। ਇਸ ਦੀ ਜੇ ਦੂਜੇ ਦੀ ਜਿਹਨੇ ਕੁੱਟਿਆ ਉਹਦੀ ਤਸਵੀਰ ਤਾਂ ਜਿਹੜੀ ਜਾਰੀ ਨਹੀਂ ਕੀਤੀ ਗਈ। ਵੈਨ ਵਾਈਕ ਐਕਸਪ੍ਰੈਸਵੇ ਸੀਗਾ। ਕਹਿੰਦੇ ਵੀ ਇੱਕ ਫੈਂਡਰ ਬੈਂਡਰ ਕੀ ਮੌਤ ਦਾ ਇਹ ਸਬੱਬ ਬਣ ਜਾਣਾ ਸੀ, ਕਿਸੇ ਨੇ ਵੀ ਜਿਹੜਾ ਉਹ ਸੋਚਿਆ ਨਹੀਂ ਹੋਣਾ ਆ। ਸੋ ਇਹ ਬਹੁਤ ਹੀ ਮਾੜੀ ਘਟਨਾ ਜਿਹੜੀ ਇਹ ਵਾਪਰੀ ਹੈ। ਚਾਹੇ ਹੁਣ ਤੁਸੀਂ ਦੇਖੋ ਨੌਜਵਾਨ ਹੋ, ਚਾਹੇ ਤੁਸੀਂ ਬਜ਼ੁਰਗ ਹੋ, ਤੁਹਾਨੂੰ ਜਿਹੜਾ ਆ ਆਪਣੇ ਆਪ ਨੂੰ ਸੇਫ ਰੱਖਣਾ, ਅਲਰਟ ਰਹਿਣਾ, ਇਹ ਸਾਰੀਆਂ ਚੀਜ਼ਾਂ ਦੀ ਆਪ ਹੀ ਆਪਣੇ ਮੋਢਿਆਂ ਤੇ ਜ਼ਿੰਮੇਵਾਰੀ ਜਿਹੜੀ ਉਹ ਚੱਕਣੀ ਪੈਣੀ ਆ। ਆਪਾਂ ਪੁਲਿਸ ਵੱਲ ਤੱਕਦੇ ਰਹਿੰਦੇ ਆ ਜੀ, ਇੱਦਾਂ ਆ ਉੱਦਾਂ ਆ, ਪਰ ਇੱਥੇ ਕੋਈ ਪਤਾ ਨਹੀਂ ਆ। ਅੱਜ ਕੱਲ੍ਹ ਲੋਕ ਗੁੱਸੇ ਦੇ ਭਰੇ ਪੀਤੇ ਇੰਨੇ ਕੁ ਤੁਰੇ ਫਿਰਦੇ ਆ, ਕੋਈ ਪਤਾ ਨਹੀਂ ਲੱਗ ਰਿਹਾ ਕਿੱਥੇ ਕਿੰਨੇ ਕੀ ਜਿਹੜਾ ਉਹ ਕਾਂਡ ਕਰ ਦੇਣਾ ਹੈਗਾ ਆ। ਸੋ ਇਜ਼ਰਾਈਲ ਹਮਾਸ ਦੀ ਜੰਗ ਤੋਂ ਬਾਅਦ ਦੇ ਵਿੱਚ, ਉਹਨਾਂ ਦੀ ਉਸ ਤੋਂ ਬਾਅਦ ਦੇ ਵਿੱਚ, ਇਹ ਨਹੀਂ ਆ ਵੀ ਅਸੀਂ ਉਹਦੇ ਨਾਲ ਜੋੜ ਕੇ ਦੇਖ ਰਹੇ ਹਾਂ, ਪਰ ਉਸ ਤੋਂ ਬਾਅਦ ਦੇ ਵਿੱਚ ਇੱਕ ਡਰ ਜ਼ਰੂਰ ਉੱਠਿਆ ਸੀਗਾ ਕਮਿਊਨਿਟੀ ਦੇ ਵਿੱਚ। ਇੱਦਾਂ ਨਹੀਂ ਆ ਵੀ ਬਹੁਤ ਜ਼ਿਆਦਾ ਡਰ ਆ ਵੀ ਹਰ ਥਾਂ ਤੇ ਇੱਦਾਂ ਆ। ਪਰ ਨਿਊਯਾਰਕ ਅਜਿਹੀ ਥਾਂ ਆ ਜਿਹੜੀ ਬਹੁਤ ਡਾਈਵਰਸ ਆ, ਜਿੱਥੇ ਲੋਕਾਂ ਨੂੰ ਪਤਾ ਆ ਉੱਥੇ ਸਿੱਖ ਆਮ ਘੁੰਮਦੇ ਨਜ਼ਰ ਆਉਂਦੇ ਨੇ। ਉਹ ਸਾਰਾ ਕੁਛ ਜਿਹੜਾ ਆ ਉਹ ਉੱਥੇ ਹੈਗਾ ਆ, ਪਰ ਫਿਰ ਵੀ ਉਸ ਦੇ ਬਾਵਜੂਦ ਇੱਦਾਂ ਦੇ ਜਿਹੜਾ ਉਹ ਆਪਣਾ ਯਾਦ ਹੋਣਾ ਹਰਜੋਤ ਸਿੰਘ ਜੀ, ਕੁਛ ਮਹੀਨੇ ਪਹਿਲਾਂ ਜਦੋਂ ਗੁਰੂ ਘਰਾਂ ਨੂੰ ਜਾ ਰਹੇ ਸੀਗੇ, ਰਸਤੇ ਦੇ ਵਿੱਚ ਕਿੱਦਾਂ ਬਜ਼ੁਰਗਾਂ ਦੀ ਕੁੱਟਮਾਰ ਹੋ ਰਹੀ ਸੀ, ਉਹਨਾਂ ਦੇ ਨਾਲ ਜਿਹੜੀ ਲੁੱਟ ਖੋਹ ਦੀਆਂ ਵਾਰਦਾਤਾਂ ਜਿਹੜੀਆਂ ਉਹ ਵਾਪਰ ਰਹੀਆਂ ਸੀਗੀਆਂ। ਯਾਦ ਹੋਣਾ ਸਭ ਨੂੰ। ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਹੈਗੀ ਭਾਈ। ਆਪਣੀ ਸੇਫਟੀ ਦੇ ਲਈ ਇੰਨਾ ਆਪਾਂ ਟੈਕਸ ਦੇ ਰਹੇ ਹਾਂ, ਚਾਹੇ ਉਹ ਬਿਜ਼ਨਸ ਆ, ਚਾਹੇ ਉਹ ਆਪ ਇੰਡੀਵਿਜੂਅਲ ਆ, ਚਾਹੇ ਉਹ ਕੰਮ ਕਰਕੇ ਆ। ਇਹ ਟਵੀਟ ਕਿਤੇ ਸਰਨਾ ਨਹੀਂ, ਇਹ ਐਕਸ ਦੇ ਉੱਤੇ ਲਿਖ ਕੇ ਜਿਹੜਾ ਉਹ ਸਰਨਾ ਨਹੀਂ ਆ। ਅਸਲ 'ਚ ਸਰਕਾਰਾਂ ਉਸ ਦੇ ਉੱਤੇ ਕੀ ਕਰ ਰਹੀਆਂ ਆ, ਇਹ ਆਪਾਂ ਨੂੰ ਜ਼ੋਰ ਲਾਉਣਾ ਪੈਣਾ ਆ। ਇਹ ਅਜੇ ਕਹਿੰਦੇ ਆ ਜੀ ਬਾਕੀ ਥਾਵਾਂ ਦੇ ਉੱਤੇ ਹਮਲੇ ਹੋ ਸਕਦੇ ਆ, ਰੇਸਿਸਟ ਅਟੈਕ, ਇਹ ਹੈ ਉਹ ਹੈ। ਇਹ ਤਾਂ ਹੁਣ ਦੇਖੋ ਉਸੇ ਥਾਂ ਦੇ ਉੱਤੇ ਵਾਪਰਿਆ ਹਰਜੋਤ ਸਿੰਘ ਜੀ, ਜਿਹੜੀ ਬਹੁਤ ਡਾਈਵਰਸ ਆ, ਜਿਹੜੀ ਬਹੁਤ ਲਿਬਰਲ, ਜਿਹੜੀ ਇੱਕ ਜਿਹੜੀ ਸਿਟੀ ਹੈਗੀ ਆ, ਲਿਬਰਲ ਜਿਹੜੀ ਉਹ ਸਟੇਟ ਹੈਗੀ ਆ, ਉੱਥੇ ਇਹ ਸਾਰਾ ਕੁਛ ਜਿਹੜਾ ਉਹ ਵਾਪਰ ਰਿਹਾ ਆ। ਸੋ ਇਹ ਬਹੁਤ ਕੁਛ ਜਿਹੜਾ ਉਹ ਚੇਂਜ ਹੋ ਰਿਹਾ ਹੈ ਅਮਰੀਕਾ ਦੇ ਵਿੱਚ। ਕੱਲ੍ਹ ਵੀ ਤੁਸੀਂ ਇੱਕ ਰਿਪੋਰਟ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ 28 ਲੱਖ ਬੰਦਾ ਜਿਹੜਾ ਆ ਅਮਰੀਕਾ ਦੇ ਵਿੱਚ ਆ ਚੁੱਕਾ ਹੈ ਜਾਂ ਆ ਰਿਹਾ ਆ। ਸੋ ਕੌਣ ਆ ਰਿਹਾ ਹੈ, ਕਿੱਦਾਂ ਦੇ ਆ ਰਹੇ, ਕਿਵੇਂ ਆ ਰਿਹਾ। ਸੋ ਇਹ ਮਨ ਦੇ ਵਿੱਚ ਫਿਰ ਇੱਦਾਂ ਦੇ ਸਵਾਲ ਉੱਠਣੇ ਬਣ ਜਾਂਦੇ ਆ ਵੀ ਭਾਈ ਕੀ ਜਿਹੜਾ ਇਹ ਬਣਦਾ ਇੱਥੇ ਜਾ ਰਿਹਾ ਆ, ਇਹ ਲੈਂਡ ਆਫ ਦਾ ਲਾ ਆ ਕਿ ਲਾਲੈਸਨੈਸ ਹੈਗੀ ਆ। ਸੋ ਇਹ ਕੀ ਆਪਾਂ ਕਿਸ ਪਾਸੇ ਵੱਲ ਨੂੰ ਜਾ ਰਹੇ ਹਾਂ। ਜਸਮੀਤ ਸਿੰਘ ਦੇ ਪਰਿਵਾਰ ਦੇ ਨਾਲ ਸਾਰਾ ਹੀ ਜਿਹੜਾ ਇਸ ਟਾਈਮ ਭਾਈਚਾਰਾ ਹੈ ਉਹਨਾਂ ਦੇ ਨਾਲ ਆ, ਬਾਕੀ ਲੋਕ ਵੀ ਸਾਰੇ ਜਣੇ ਉਹਨਾਂ ਦੇ ਜਿਹੜੇ ਉਹ ਨਾਲ ਆ। ਸੋ ਇਹ ਇੱਦਾਂ ਦੀਆਂ ਚੀਜ਼ਾਂ ਨਾ ਵਾਪਰਨ, ਇਸ ਦੇ ਲਈ ਜਿਹੜਾ ਇਹ ਜ਼ਰੂਰੀ ਆ ਵੀ ਭਾਈ ਆਪਾਂ ਆਪਣੇ ਇੱਕ ਤਾਂ ਅਲਰਟ ਰਹੀਏ, ਤੇ ਬਾਕੀ ਇਹ ਜਿੰਨੇ ਵੀ ਲਾਅ ਮੇਕਰਸ ਆ ਇਹਨਾਂ ਤੇ ਦਬਾਅ ਪ੍ਰੈਸ਼ਰ ਜਿਹੜਾ ਉਹ ਪਾਈਏ ਵੀ ਭਾਈ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਆ ਉਹ ਨਹੀਂ ਵਾਪਰਨੀਆਂ ਚਾਹੀਦੀਆਂ। ਹੁਣ ਹੇਟ ਕ੍ਰਾਈਮ ਦਾ ਸਾਹਮਣਾ ਜਿਸ ਨੇ ਇਹ ਕੁੱਟਮਾਰ ਕੀਤੀ ਸੀ ਜਸਮੀਤ ਸਿੰਘ ਹੁਣਾਂ ਦੀ, ਜਿਸ ਕਰਕੇ ਉਹਨਾਂ ਦੀ ਮੌਤ ਹੋਈ ਆ, ਉਸ ਦਾ ਉਸਨੂੰ ਕਹਿੰਦੇ ਸਾਹਮਣਾ ਕਰਨਾ ਪਊਗਾ। ਇੱਕ ਵਾਰੀ ਫਿਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਜਿੰਨੇ ਵੀ ਸਾਡੇ ਭੈਣ ਭਰਾ ਸਾਰੇ ਰੇਡੀਓ ਸੁਣਦੇ ਆ, ਤੁਹਾਡੇ ਬਜ਼ੁਰਗ ਆਪ ਕਿਤੇ ਵੀ ਤੁਸੀਂ ਬਾਹਰ ਸੈਰ ਕਰਨ ਜਾਂਦੇ ਆ, ਘੁੰਮਣ ਫਿਰਨ ਜਾਂਦੇ ਆ, ਕੋਸ਼ਿਸ਼ ਕਰੋ 2-3 ਜਣੇ ਇਕੱਠੇ ਹੋਣ, ਡਾਂਗ ਰੱਖਿਆ ਕਰੋ ਨਾਲ, ਸੋਟੀ ਰੱਖਿਆ ਕਰੋ ਕੋਈ ਨਾ ਕੋਈ ਨਾਲ। ਬਾਕੀ ਜਿਹੜੇ ਪੂਰੇ ਅਲਰਟ ਰਹੋ, ਕਿਉਂਕਿ ਲੋਕ ਇੱਥੇ ਕਮਲੇ ਬਹੁਤ ਹੈਗੇ ਆ।
ਸੋ ਕਿਸੇ ਦੇ ਸੱਟ ਚੋਟ ਨਾ ਲੱਗੇ ਤੇ ਹੋਰਨਾਂ ਨੂੰ ਵੀ ਦੱਸਿਆ ਕਰੋ ਵੀ ਭਈ ਬੜੇ ਕੇਅਰਫੁਲੀ ਸਾਰੇ ਜਾਣੇ ਰਹਿਣ। ਈਵੈਂਟਸ ਵੀ ਜਿਹੜੀਆਂ ਆਣੀਆਂ ਆ, ਨਗਰ ਕੀਰਤਨ ਆਣੇ ਆ, ਉਹਨਾਂ ਦੇ ਉੱਤੇ ਵੀ ਸਿਕਿਉਰਿਟੀ ਵਗੈਰਾ ਤਾਂ ਸਾਰਾ ਕੁਝ ਬਹੁਤ ਹੋਣੀ ਆ, ਪੁਲਿਸ ਵੀ ਉੱਥੇ ਵੀ ਸਾਰੇ ਜਿਹੜੇ ਆ ਕੇਅਰਫੁਲ ਰਹਿਣ। ਬਿਲਕੁਲ ਬਿਲਕੁਲ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਰੁੱਖ ਕਰਦੇ ਆ ਇਜ਼ਰਾਈਲ ਹਮਾਸ ਦੀ ਜਿਹੜੇ ਯੁੱਧ ਆ ਉਸ ਨੂੰ ਲੈ ਕੇ। ਗਾਜ਼ਾ ਦੇ ਹੈਲਥ ਮਿਨਿਸਟਰ ਆ, ਉਹਨਾਂ ਨੇ ਇਹ ਹੁਣ ਕਿਹਾ ਆ ਵੀ 5000 ਤੋਂ ਵੱਧ ਲੋਕ ਗਾਜ਼ਾ ਦੇ ਵਿੱਚ ਮਰ ਚੁੱਕੇ ਆ। ਇਜ਼ਰਾਈਲੀ ਫੌਜੀ ਰੈਡੀਨੈਸ ਐਕਸਰਸਾਈਜ਼ਾਂ ਕਹਿੰਦੇ ਕਰ ਰਹੇ ਆ ਗਰਾਊਂਡ ਇਨਵੇਜਨ ਦੇ ਲਈ, ਪਰ ਹਵਾਈ ਹਮਲਿਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਘਾਣ ਜਿਹੜਾ ਆ ਉਹ ਇਸ ਟਾਈਮ ਗਾਜ਼ਾ ਪੱਟੀ ਦੇ ਵਿੱਚ ਹੋ ਚੁੱਕਾ ਹੈ। 7 ਅਕਤੂਬਰ ਤੋਂ ਲੈ ਕੇ ਅੱਜ ਤੱਕ ਹੁਣ ਤੱਕ ਨਿਤ ਆਏ ਦਿਨ, ਚਾਹੇ ਉਹ ਰਾਤ ਦੇ 1:30 ਵਜੇ ਆ ਤੇ ਚਾਹੇ ਉਹ ਦੁਪਹਿਰ ਦਾ ਟਾਈਮ ਆ, ਇਜ਼ਰਾਈਲੀ ਜਿਹੜੀ ਆ 에ਅਰ ਸਟ੍ਰਾਈਕਸ ਆ ਉਹ ਲਗਾਤਾਰ ਚੱਲ ਰਹੀਆਂ। 15,000 ਤੋਂ ਵੱਧ ਲੋਕ ਜਿਹੜੇ ਉਹ ਜ਼ਖਮੀ ਨੇ। ਕਿਤੇ ਚਰਚ ਦੇ ਉੱਤੇ ਜਿਹੜੀ ਆ ਉਹ 에ਅਰ ਸਟ੍ਰਾਈਕ ਦੀ ਖਬਰ ਆ ਜਾਂਦੀ ਆ, ਕਿਤੇ ਜਿਹੜੀ ਆ ਉਹ ਹਸਪਤਾਲ ਦੇ ਉੱਤੇ ਜਿਹੜੀ ਉਹ ਆ ਜਾਂਦੀ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਟਾਈਮ ਆ ਰਹੀਆਂ ਹੈਗੀਆਂ ਆ। ਸੋ ਹਮਾਸ ਨੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀਗਾ, ਪੈਲਸਤੀਨੀਅਨ ਨੇ ਜਿਹੜਾ ਗਰੁੱਪ ਹੈਗਾ ਆ ਇਜ਼ਰਾਈਲ ਦੇ ਉੱਤੇ, ਉਹਦੇ ਵਿੱਚ ਕਹਿੰਦੇ 1400 ਬੰਦਾ ਮਰ ਚੁੱਕਾ ਸੀ। 200 ਤੋਂ ਤਕਰੀਬਨ ਉਹਨਾਂ ਨੇ ਹੌਸਟੇਜਸ ਲਏ ਸੀ। 2 ਜਿਹੜੇ ਅਮਰੀਕੀ ਹੌਸਟੇਜ ਆ ਉਹਨਾਂ ਨੂੰ ਰੀਸੈਂਟਲੀ ਛੱਡਿਆ ਗਿਆ, ਜਿਹੜੇ ਸ਼ਿਕਾਗੋ ਤੋਂ ਜਿਹੜੇ ਬੇਸਡ ਸੀਗੇ, ਡੂਅਲ ਸਿਟੀਜ਼ਨ ਸੀਗੇ ਇਜ਼ਰਾਈਲ ਦੇ ਤੇ ਉੱਥੇ ਦੇ। ਤੇ ਹੁਣ ਜਿਹੜੀ ਸਥਿਤੀ ਇੱਥੇ ਤੱਕ ਪਹੁੰਚ ਚੁੱਕੀ ਆ। US ਦੇ ਟਰੂਪਸ ਆ ਉਹਨਾਂ ਦੇ ਉੱਤੇ ਕਹਿੰਦੇ ਵੀ ਡਰੋਨਸ ਦੇ ਨਾਲ ਸੀਰੀਆ ਦੇ ਵਿੱਚ ਹਮਲਾ ਜਿਹੜਾ ਇਹ ਕੀਤਾ ਗਿਆ ਆ। 2 ਜਿਹੜੇ US ਦੇ ਅਧਿਕਾਰੀ ਆ ਉਹਨਾਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਆ। ਅਲ ਟਾਂਫ ਕਰਕੇ ਜਿਹੜਾ ਬੇਸ ਆ ਸੀਰੀਆ ਤੇ ਇਰਾਕ ਦਾ ਤੇ ਜਾਰਡਨ ਦਾ ਜਿਹੜਾ ਬਾਰਡਰ ਆ ਉਸ ਦੇ ਵਿੱਚ ਆ। ਸਾਰੀ ਦੁਨੀਆ ਦੁਹਾਈ ਪਾ ਰਹੀ ਹੈ ਇੰਟਰਨੈਸ਼ਨਲ ਜਿਹੜੀਆਂ ਆ ਉਹ ਰੂਲਸ ਦੀ, ਪਰ ਇਜ਼ਰਾਈਲ ਦੇ ਕੰਨ ਦੇ ਉੱਤੇ ਜੂੰ ਜਿਹੜੀ ਉਹ ਨਹੀਂ ਸਰਕ ਰਹੀ। ਰੀਜ਼ਨ ਉਸ ਦੇ ਵਿੱਚ ਇਹੀ ਆ ਵੀ ਭਾਈ ਉਸ ਦੇ ਨਾਲ ਅਮਰੀਕਾ ਤੇ ਹੋਰ ਬਹੁਤ ਸਾਰੇ ਮੁਲਕ ਜਿਹੜੇ ਉਹ ਖੜੇ ਆ, ਉਹ ਕਹਿ ਦਿੰਦੇ ਆ ਦਬਵੀਂ ਜੀ ਸੁਰ ਦੇ ਵਿੱਚ ਵੀ ਭਾਈ ਇੱਦਾਂ ਜਿਹੜਾ ਉਹ ਨਾ ਕਰੋ, ਇੰਟਰਨੈਸ਼ਨਲ ਕਾਨੂੰਨਾਂ ਦੀ ਉਲੰਘਣਾ ਨਾ ਕੀਤੀ ਜਾਵੇ। ਪਰ ਸ਼ਰੇਆਮ ਜਿਹੜਾ ਉਹ ਆਪਾਂ ਦੇਖ ਰਹੇ ਹਾਂ ਵੀ ਉਹ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਆ। ਸਾਊਦੀ ਵਾਲਿਆਂ ਨੇ ਵੀ ਨਿੰਦਾ ਕੀਤੀ, ਜਾਰਡਨ ਵਾਲਿਆਂ ਨੇ ਵੀ ਕਰਤੀ, ਦੁਨੀਆ ਭਰ ਦੇ ਵਿੱਚ ਹੋਰ ਮੁਲਕਾਂ ਨੇ ਵੀ ਕਰ ਦਿੱਤੀ, ਪਰ ਅਜੇ ਤੱਕ ਜਿਹੜਾ ਇਜ਼ਰਾਈਲ ਆ ਉਹਨਾਂ ਨੇ ਜਿੱਥੇ ਖਾਸ ਕਰਕੇ ਸਿਵਿਲੀਅਨਸ ਵੀ ਹੈਗੇ ਆ ਉਹਨਾਂ ਦੇ ਵੀ ਜਿੱਥੇ ਮਰਨ ਦਾ ਜਿਹੜਾ ਖਤਰਾ ਹੈਗਾ ਆ, ਉਹ ਉਸ ਚੀਜ਼ ਨੂੰ ਜਿਹੜਾ ਉਹ ਪਿੱਛੇ ਜਿਹੜਾ ਉਹ ਨਹੀਂ ਰੱਖ ਰਹੇ। UK ਨੇ ਉੱਧਰ 24 ਮਿਲੀਅਨ ਹੋਰ ਡਾਲਰ ਗਾਜ਼ਾ ਦੇ ਲਈ ਰਾਸ਼ੀ ਦੇ ਤੌਰ ਦੇ ਉੱਤੇ ਐਲਾਨੇ ਹੈਗੇ ਆ। ਕੁਛ ਕੁ ਟਰੱਕ ਜਿਹੜੇ ਆ ਉਹ ਪਹੁੰਚੇ ਨੇ ਜਿਹੜੇ ਗਾਜ਼ਾ ਪੱਟੀ ਦੇ ਵਿੱਚ। ਅਸਲ ਤੱਕ ਲੋੜਵੰਦਾਂ ਤੱਕ ਕਦੋਂ ਤੱਕ ਪਹੁੰਚਣਗੇ ਇਹ ਜਿਹੜੀਆਂ ਆ ਉਹ ਸਾਹਮਣੇ ਆ ਰਹੀਆਂ। ਉਹ ਕਦੋਂ ਤੱਕ ਹੋਊਗਾ ਉਸ ਦੇ ਬਾਰੇ ਅਜੇ ਤੱਕ ਕਿਸੇ ਨੂੰ ਵੀ ਪਤਾ ਨਹੀਂ ਹੈਗਾ ਆ। ਸੋ ਕਹਿੰਦੇ ਵੀ ਤਿਆਰੀ ਜਿਹੜੀ ਚੱਲ ਰਹੀ ਆ ਵੀ ਲੋਕ ਭਾਈ ਉੱਥੇ ਲੋਕਾਂ ਦੇ ਲਈ ਹੁਣ ਰਾਸ਼ਨ ਪਾਣੀ ਆ ਉਹ ਮੁਹੱਈਆ ਜਿਹੜਾ ਉਹ ਕਰਾਇਆ ਜਿਹੜਾ ਉਹ ਜਾ ਸਕੇ। ਨਿਆਣੇ ਬਜ਼ੁਰਗ ਧੀਆਂ ਧਿਆਣੀਆਂ ਬੀਬੀਆਂ ਸਾਰੇ ਹੀ ਇਸ ਟਾਈਮ ਲੜਾਈ ਦੇ ਵਿੱਚ ਪੂਰੀ ਤਰ੍ਹਾਂ ਲਤਾੜੇ ਹੋਏ ਨੇ। ਇਜ਼ਰਾਈਲ ਦੀ ਮਿਲਟਰੀ ਨੇ ਏਰੀਅਲ ਆਫੈਂਸਿਵ ਅਗੇਂਸਟ ਹਮਾਸ ਬਹੁਤ ਸ਼ੁਰੂ ਕੀਤਾ ਹੋਇਆ ਹੈਗਾ। 5000 ਤੋਂ ਵੱਧ ਲੋਕ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਆ। ਜਿਹੜੇ ਪੈਲਸਤੀਨੀਅਨ ਹੈਲਥ ਆਫੀਸ਼ੀਅਲਸ ਆ ਉਹਨਾਂ ਨੇ ਦੱਸਿਆ ਵੀ ਅਕਤੂਬਰ 7 ਤੋਂ ਲੈ ਕੇ ਹੁਣ ਤੱਕ 5000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। 2 ਕਨਵਾਇਜ਼ ਜੋ ਏਡ ਟਰੱਕਸ ਤੇ ਹੈਗੇ ਆ ਉਹ ਗਾਜ਼ਾ ਦੇ ਵਿੱਚ ਐਂਟਰ ਹੋ ਚੁੱਕੇ ਆ ਈਜਿਪਟ ਤੋਂ ਵੀਕਐਂਡ ਦੇ ਦੌਰਾਨ। ਜੋ ਰਿਲੀਫ ਏਜੰਸੀਜ਼ ਆ ਉਹ ਕੰਮ ਕਰ ਰਹੀਆਂ, ਪਰ ਡਾਕਟਰ ਬਹੁਤ ਉੱਥੇ ਜਿਹੜੇ ਆ ਡਰੇ ਹੋਏ ਵੀ ਆ। ਉਹ ਕਹਿ ਰਹੇ ਆ ਵੀ ਜਦੋਂ ਅਸੀਂ ਜਿਹੜੇ ਫੱਟੜ ਆਉਂਦੇ ਆ ਉਹਨਾਂ ਨੂੰ ਟਰੀਟ ਕਰਨਾ, ਉਹਨਾਂ ਨੂੰ ਮੋਰਫੀਨ ਦੀ ਜ਼ਰੂਰਤ ਹੁੰਦੀ ਆ, ਪੇਨ ਕਿਲਰ ਦੀ ਜ਼ਰੂਰਤ ਆ, ਉਹ ਸਾਡੇ ਕੋਲ ਹੈ ਨਹੀਂ, ਉਹ ਖਤਮ ਹੋ ਚੁੱਕੀ ਆ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿਸੇ ਦੀ ਲੱਤ ਬਾਂਹ ਕੱਟੀ ਹੋਵੇ ਤੇ ਉਹਦੇ ਜਿਹੜੇ ਟਾਂਕੇ ਲਾਣੇ ਕੁਛ ਕਰਨੇ, ਮੋਰਫੀਨ ਤੇ ਪੇਨ ਕਿਲਰ ਤੋਂ ਬਿਨਾਂ ਕਿੱਦਾਂ ਔਖਾ ਹੋਊਗਾ ਹਨ। US ਵੀ ਕਹਿ ਰਿਹਾ ਆ ਕਿ ਜੋ ਇਜ਼ਰਾਈਲ ਦਾ ਗਰਾਊਂਡ ਅਫੈਂਸਿਵ ਉਹ ਤਿਆਰੀ ਕਰ ਰਹੇ ਆ ਉਸ ਨੂੰ ਡਿਲੇ ਕੀਤਾ ਜਾਵੇ। ਸੀਨੀਅਰ ਇਜ਼ਰਾਈਲੀ ਆਫੀਸਰ ਨੇ CNN ਨੂੰ ਦੱਸਿਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਸੀਜ਼ ਫਾਇਰ ਆ ਉਹ ਨਹੀਂ ਹੋਊਗੀ। ਤੁਸੀਂ ਦੱਸਿਆ ਹੀ ਆ ਵੀ UK ਨੇ 20 ਮਿਲੀਅਨ ਪਾਉਂਡ ਤੇ ਜੋ 24.4 ਮਿਲੀਅਨ ਡਾਲਰ ਬਣਦਾ ਆ ਉਹ ਹਿਊਮੈਨਿਟੇਰੀਅਨ ਏਡ ਸਿਵਿਲੀਅਨਸ ਦੇ ਲਈ ਗਾਜ਼ਾ ਦੇ ਲਈ ਇਸ਼ੂ ਕੀਤੀ ਹੈਗੀ ਆ। ਰਿਸ਼ੀ ਸੁਨਾਕ ਜੋ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਅਨਾਉਂਸ ਕੀਤਾ ਹੈਗਾ।
ਯੂਕੇ ਨੇ ਇਹ ਕਿਹਾ ਵੀ ਜੋ LLE ਬੈਪਟਿਸਟ ਹਸਪੀਟਲ ਦੇ ਵਿੱਚ ਬਲਾਸਟ ਹੋਇਆ ਸੀ ਉਹ ਲਾਈਕਲੀ ਕਾਜ਼ਡ ਬਾਈ ਮਿਸਲ ਫਾਇਰਡ ਫਰੋਮ ਇਨਸਾਈਡ ਗਾਜ਼ਾ। ਪਰ ਇੱਕ ਦੂਜੇ ਦੇ ਉੱਤੇ ਬਲੇਮ ਚੱਲ ਰਿਹਾ ਹੈਗਾ, ਪਰ ਜਿਹੜੇ ਵਿਚਾਰੇ 500 ਲੋਕਾਂ ਦੀ ਜਾਨ ਆ ਉਹ ਚਲੇ ਗਈ ਹੈਗੀ, ਚਾਹੇ ਦੋਨਾਂ ਪਾਸਿਆਂ ਤੋਂ ਕੋਈ ਵੀ ਗਲਤ ਹੋਵੇ। ਉਹਨਾਂ ਵਿਚਾਰਿਆਂ ਦਾ ਕੀ ਕਸੂਰ ਸੀ ਜਿਹੜੇ ਹਸਪਤਾਲ ਦੇ ਵਿੱਚ ਸੀ। ਨਾਰਵੇ ਨੇ ਇਹ ਕਿਹਾ ਆ ਵੀ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਵੈਸਟੀਗੇਸ਼ਨ ਆ ਵਾਰ ਕ੍ਰਾਈਮਸ ਦੇ ਲਈ ਗਾਜ਼ਾ ਦੇ ਵਿੱਚ, ਕਿਉਂਕਿ ਪੂਰੀ ਦੁਨੀਆ 'ਚ ਬਹੁਤ ਰੌਲਾ ਪੈ ਰਿਹਾ ਵੀ ਉੱਥੇ ਵਾਰ ਕ੍ਰਾਈਮ ਚੱਲ ਰਹੇ ਆ, ਧੱਕਾ ਸ਼ਰੇਆਮ ਹੋ ਰਿਹਾ। ਸੋ ਨਾਰਵੇ ਵਾਲੇ ਇਹ ਕਹਿੰਦੇ ਆ, ਉਹਨਾਂ ਦੇ ਜਸਟਿਸ ਮਿਨਿਸਟਰ ਨੇ ਇਹ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਇਨਵੈਸਟੀਗੇਸ਼ਨ ਆ ਉਸ ਦੀ ਸਪੋਰਟ ਕਰਨ ਦੇ ਲਈ ਤਿਆਰ ਹੈਗੇ ਆ। 5000 ਲੋਕਾਂ ਤੋਂ ਵੱਧ ਤੱਕ ਗਾਜ਼ਾ ਦੇ ਵਿੱਚ ਹੁਣ ਤੱਕ ਲੋਕ ਮਾਰੇ ਜਾ ਚੁੱਕੇ ਆ ਤੇ ਬਿਲਡਿੰਗਾਂ ਟੋਟਲੀ ਜਿਹੜੀਆਂ ਆ ਉੱਥੇ ਇਸ ਟਾਈਮ ਫਲੈਟ ਪਈਆਂ ਹੈਗੀਆਂ। ਇਜ਼ਰਾਈਲੀ ਸੋਲਜਰਸ ਜੋ ਆ ਉਹ ਟ੍ਰੇਨਿੰਗ ਕਰ ਰਹੇ ਆ, ਰੈਡੀਨੈਸ ਕਰ ਰਹੇ ਆ ਕਿਸ ਟਾਈਮ ਦੇ ਉੱਤੇ ਉਹਨੀ ਗਰਾਊਂਡ ਆਪਰੇਸ਼ਨ ਸ਼ੁਰੂ ਕਰਨਾ ਹੈਗਾ। ਲੈਬਨਾਨ ਨੇ ਇਹ ਕਿਹਾ ਵੀ ਉਹ ਇਜ਼ਰਾਈਲ ਦੇ ਨਾਲ ਕਿਸੇ ਤਰ੍ਹਾਂ ਦੀ ਜੰਗ ਨਹੀਂ ਚਾਹੁੰਦੇ ਹੈਗੇ। ਲੈਬਨਾਨ ਦੇ ਮਿਨਿਸਟਰ ਆਫ ਇਨਫੋਰਮੇਸ਼ਨ ਨੇ ਰਸ਼ੀਅਨ ਸਟੇਟ ਮਿਨਿਸਟਰੀ ਨੂੰ ਜਿਹੜਾ ਆ ਉਹ ਆਪਣੇ ਬਿਆਨ ਦਿੱਤੇ ਹੈਗੇ ਆ। US ਨੂੰ ਹਜੇ ਤੱਕ ਇਹ ਪਤਾ ਨਹੀਂ ਚੱਲ ਰਿਹਾ ਜੋ ਅਮਰੀਕਨਸ ਨੂੰ ਹੋਸਟੇਜ ਬਣਾਇਆ ਹੋਇਆ ਆ ਹਮਾਸ ਨੇ ਉਹ ਕਿੱਥੇ ਹੈਗੇ ਆ। ਪਿਛਲੇ ਦਿਨਾਂ 'ਚ 2 ਜਾਣਿਆਂ ਨੂੰ ਛੱਡਿਆ ਗਿਆ ਸੀ, ਪਰ ਹਜੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਸਟੇਜਸ ਜੋ ਹੈਗੇ ਆ ਉਹ ਹਮਾਸ ਦੇ ਕੋਲ ਹੈਗੇ ਆ। 34 ਏਅਰ ਟਰੱਕ ਗਾਜ਼ਾ ਦੇ ਵਿੱਚ ਐਂਟਰ ਹੋ ਚੁੱਕੇ ਹੈਗੇ ਆ ਤੇ ਜੋ ਰਿਲੀਫ ਗਰੁੱਪਸ ਆ ਉਹ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਹੈਲਪ ਚਾਹੀਦੀ ਹੈਗੀ ਆ। ਇੰਨੇ ਦੇ ਨਾਲ ਜਿਹੜਾ ਆ ਕੁਛ ਬਣਨਾ ਨਹੀਂ, ਕਹਿੰਦੇ ਵੀ ਡਰੱਗ ਦੀ ਬਹੁਤ ਜ਼ਿਆਦਾ ਸ਼ਾਰਟੇਜ ਦਵਾਈਆਂ ਦੀ ਉੱਥੇ ਹੈਗੀ ਆ। 222 ਲੋਕ ਹਜੇ ਤੱਕ ਹਮਾਸ ਦੇ ਕੋਲ ਬੰਦੀ ਬਣਾਏ ਹੋਏ ਹੈਗੇ ਆ। ਅਕਤੂਬਰ 7 ਨੂੰ ਜਦੋਂ ਅਟੈਕ ਕੀਤਾ ਸੀ ਉਹਨਾਂ ਦੇ ਵਿੱਚ ਕਈ ਅਮਰੀਕਨ ਵੀ ਹੈਗੇ ਆ। ਇਜ਼ਰਾਈਲ ਤੇ ਲੈਬਨਾਨ ਦੇ ਬਾਰਡਰ ਦੇ ਉੱਤੇ ਵੀ ਜਿਹੜੀ ਸਿਚੁਏਸ਼ਨ ਆ ਬੜੀ ਇਸ ਟਾਈਮ ਟੈਂਸ ਬਣੀ ਹੋਈ ਆ ਵੀ ਲੜਾਈ ਕਿਤੇ ਉਧਰ ਨੂੰ ਵੀ ਵੱਧ ਨਾ ਜਾਵੇ। ਪੈਲਸਟੀਨੀਅਨ ਅਥਾਰਟੀ ਨੇ UN ਸਿਕਿਉਰਿਟੀ ਕੌਂਸਲ ਨੂੰ ਬਲੇਮ ਕੀਤਾ ਆ ਵੀ ਤੁਹਾਡਾ ਕੀ ਰੋਲ ਹੈਗਾ ਆ ਵੀ ਤੁਸੀਂ ਸਿਰਫ ਜਿਹੜੀ ਬੇਸਿਕ ਹਿਊਮਨਿਟੇਰੀਅਨ ਨੀਡਸ ਆ ਉਹ ਵੀ ਜਿਹੜੀ ਆ ਉਹਨੂੰ ਵੀ ਲੋਕਾਂ ਤੱਕ ਪਹੁੰਚਾਉਣ ਦੇ ਲਈ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਰ ਰਹੇ ਹੈਗੇ। 12 ਹਸਪਤਾਲ ਤੇ 32 ਦੇ ਕਰੀਬ ਮੈਡੀਕਲ ਸੈਂਟਰ ਜੋ ਪੈਲਸਤੀਨ ਦੇ ਵਿੱਚ ਹੈਗੇ ਆ ਉਹ ਆਊਟ ਆਫ ਸਰਵਿਸ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਵੀ ਸਿਚੁਏਸ਼ਨ ਕਿੰਨੀ ਬੈਡ ਹੈਗੀ ਆ। ਬਿਲਕੁਲ ਸਥਿਤੀ ਜਿਹੜੀ ਉਹ ਮੰਦਭਾਗੀ ਆ। ਉਧਰ ਗਾਜ਼ਾ ਪੱਟੀ ਵਿੱਚ ਤਾਂ ਜਿਹੜਾ ਇਹ ਹਮਾਸ ਦੇ ਨਾਲ ਚੱਲ ਰਿਹਾ ਆ। ਇਸੇ ਦਰਮਿਆਨ ਵੈਸਟ ਬੈਂਕ ਵਾਲੇ ਪਾਸੇ ਵੀ ਕਹਿੰਦੇ ਵੀ ਇਜ਼ਰਾਈਲ ਕਿਤੇ ਕਿਤੇ ਜਿਹੜੀਆਂ ਏਅਰ ਸਟ੍ਰਾਈਕਸ ਆ ਉਹ ਕਰ ਰਿਹਾ, ਉੱਥੇ ਵੀ ਜਿਹੜੇ ਹਮਲੇ ਹੋ ਰਹੇ ਆ। ਉੱਥੇ ਵੀ ਅਨਰੈਸਟ ਓਬਵੀਅਸਲੀ ਹੋਣੀ ਆ ਕਿਉਂਕਿ ਗਾਜ਼ਾ ਦੇ ਵਿੱਚ ਰਹਿਣ ਵਾਲੇ ਫੈਲਸਤੀਨੀ, ਇੱਧਰ ਵੀ ਫੈਲਸਤੀਨੀ ਉਹਨਾਂ ਦੇ ਹੱਕ ਦੇ ਵਿੱਚ ਨਾਅਰੇਬਾਜ਼ੀ ਕਰਦੇ ਆ ਜਾਂ ਉਹ ਰੈਲੀ ਕਰ ਰਹੇ ਆ ਜਾਂ ਪ੍ਰੋਟੈਸਟ ਕਰ ਰਹੇ ਦੇ ਉਲਟ, ਤਾਂ ਉਸ ਦੇ ਵਿੱਚ ਵੀ ਉੱਥੇ ਜਿਹੜੇ ਲੋਕ ਆ ਉਹ ਮਾਰੇ ਜਾ ਚੁੱਕੇ ਆ। ਸੋ ਕਹਿੰਦੇ ਵੀ ਇਨਫ ਵਿਦ ਦਾ ਕਿਲਿੰਗ, ਬਹੁਤ ਹੋ ਗਈਆਂ ਹੁਣ ਮੌਤਾਂ ਭਾਈ, ਇਸ ਨੂੰ ਬੰਦ ਹੋ ਜਾਣਾ ਚਾਹੀਦਾ ਆ। ਸਥਿਤੀ ਜਿਹੜੀ ਆ ਉਹ ਬਹੁਤ ਮਾੜੀ ਹੈ ਇਸ ਟਾਈਮ ਬਣੀ ਪਈ ਹੈਗੀ ਆ। ਕਹਿੰਦੇ ਵੀ ਗਾਜ਼ਾ ਦੀ ਗਰਾਊਂਡ ਇਨਵੇਜਨ ਨੂੰ ਲੈ ਕੇ ਜਿਹੜੀਆਂ ਕੁਛ ਰਿਪੋਰਟਸ ਆ ਰਹੀਆਂ ਸੀ ਵੀ ਅੰਦਰੂਨੀ ਤੌਰ ਦੇ ਉੱਤੇ ਸਰਕਾਰ ਦੇ ਵਿੱਚ ਇਸ ਟਾਈਮ ਰਿਫਟ ਹੈਗਾ ਆ। ਉਹ ਕੋਈ ਜਣੇ ਹੱਕ 'ਚ ਤੇ ਕੋਈ ਅਗੇਂਸਟ ਆ, ਪਰ ਇਜ਼ਰਾਈਲੀ ਸਰਕਾਰ ਨੇ ਸਾਰੀਆਂ ਰਿਪੋਰਟਸ ਨੂੰ ਜਿਹੜਾ ਆ ਉਹ ਕਿਹਾ ਆ ਵੀ ਇਸ ਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ। ਸੋ ਕਈ ਜਿਹੜੀਆਂ ਇਜ਼ਰਾਈਲੀ ਨਿਊਜ਼ ਆਊਟਲੈਟਸ ਆ ਉਹ ਤਾਂ ਨਿਤਨਿਆਹੂ ਦੇ ਅਸਤੀਫੇ ਤੱਕ ਦੀਆਂ ਵੀ ਗੱਲਾਂ ਜਿਹੜੀਆਂ ਉਹ ਕਰ ਰਹੀਆਂ ਵੀ ਕਹਿੰਦੇ ਵੀ ਇਹਨੂੰ ਤਾਂ ਹੁਣ ਬਾਹਰ ਹੋਣਾ ਚਾਹੀਦਾ ਆ। ਅਲ ਕਦਸ ਜਿਹੜਾ ਹਸਪਤਾਲ ਆ ਉਸ ਦੇ ਨਜ਼ਦੀਕ ਲਗਾਤਾਰ ਜਿਹੜੀਆਂ ਕਹਿੰਦੇ ਆ ਵੀ ਆਲੇ ਦੁਆਲੇ ਏਅਰ ਸਟ੍ਰਾਈਕਸ ਆ ਉਹ ਹੋ ਰਹੀਆਂ ਆ। ਯਾਦ ਹੋਣਾ ਅਲ ਅਹਿਲੀ ਅਰਬ ਜਿਹੜਾ ਹਸਪਤਾਲ ਸੀ ਉੱਥੇ 17 ਅਕਤੂਬਰ ਨੂੰ ਇਹ ਜਿਹੜਾ ਧਮਾਕਾ ਹੋਇਆ ਸੀ ਜਿਹਦੇ ਵਿੱਚ 500 ਜਾਣਿਆਂ ਦੇ ਮਰਨ ਦੀ ਜਿਹੜੀ ਖਬਰ ਆ ਉਹ ਆਈ ਸੀਗੀ। ਦੇਖ ਨਹੀਂ ਹੁੰਦੀਆਂ ਹਰਜੋਤ ਸਿੰਘ ਜੀ, ਲਾਸ਼ਾਂ ਜਿਹੜੀਆਂ ਕਫਨਾਂ ਦੇ ਵਿੱਚ ਬੰਨ੍ਹ ਕੇ ਮਾਸ ਜਿਹੜੀਆਂ ਗ੍ਰੇਵਸ ਆ ਉਹ ਇਸ ਟਾਈਮ ਬਣੀਆਂ ਪਈਆਂ ਆ। ਨਿਆਣੇ ਜਿਹੜੇ ਆ ਉਹ ਬੁਰੀ ਤਰ੍ਹਾਂ ਇਸ ਦੇ ਵਿੱਚ ਪ੍ਰਭਾਵਿਤ ਜਿਹੜੇ ਹੋ ਰਹੇ ਆ। ਹੁਣ ਤੁਸੀਂ ਦੇਖੋ ਕੱਲ ਨੂੰ ਕੋਈ ਕੁਛ ਵੀ ਕਹੂਗਾ, ਜਿਨ੍ਹਾਂ ਦੇ ਉੱਤੇ ਹੁਣ ਇਹ ਹਮਲਾ ਹੋਇਆ ਉਹਨਾਂ ਦੇ ਮਨ ਦੇ ਵਿੱਚੋਂ ਤੁਸੀਂ ਕਿੱਦਾਂ ਕੱਢ ਦਓਗੇ ਵੀ ਭਾਈ ਉਹਨਾਂ ਦੀ ਦੂਜਿਆਂ ਦੇ ਨਾਲ ਜਾਂ ਹੇਟ ਨਹੀਂ ਹੈ ਜਾਂ ਨਫ਼ਰਤ ਨਹੀਂ ਆ ਜਾਂ ਗੁੱਸਾ ਨਹੀਂ ਆ।
ਅੱਜ ਇੱਕ ਵੀਡੀਓ ਦੇਖ ਰਿਹਾ ਸੀਗਾ ਸਵੇਰੇ ਹਰਜੋਤ ਸਿੰਘ ਜੀ, ਇੱਕ ਕੁੜੀ ਰੋ ਰਹੀ ਸੀ, ਕੁਰਲਾ ਰਹੀ ਸੀ, ਕਹਿੰਦੀ ਉਹ ਮੇਰੀ ਮਾਂ ਮਰੀ ਪਈ ਆ, ਮੈਨੂੰ ਉਹਦੇ ਲਾਗੇ ਜਾ ਲੈਣ ਦਿਓ। ਕਹਿੰਦੀ ਤੈਨੂੰ ਕਿੱਦਾਂ ਪਤਾ? ਕਹਿੰਦਾ ਮੈਂ ਉਹਦੀ ਵਾਲਾਂ ਤੋਂ ਪਛਾਣ ਲਿਆ। ਬਾਅਦ 'ਚ ਉਹਦਾ ਪਿਓ ਉੱਥੇ ਲਾਗੇ ਆ ਕੇ ਨਾਲ ਉਹ ਵੀ ਜਿਹੜਾ ਉਹ ਰੋਣ ਲੱਗ ਪੈਂਦਾ ਆ। ਬਾਕੀ ਕਹਿੰਦੇ ਵੀ ਮੈਨੂੰ ਮੇਰੇ ਬਾਕੀ ਭੈਣ ਭਰਾ ਜਿਹੜੇ ਉਹ ਦੇਖ ਲੈਣ ਦਿਓ, ਉਹ ਕਿੱਥੇ ਆ। ਸੋ ਇਹ ਇੱਦਾਂ ਦੀਆਂ ਜਿਹੜੀਆਂ 에ਅਰ ਸਟ੍ਰਾਈਕਸ ਦੀਆਂ ਤਸਵੀਰਾਂ ਜਿਹੜੀਆਂ ਉਹ ਇਸ ਟਾਈਮ ਸਾਹਮਣੇ ਆ ਰਹੀਆਂ ਹੈਗੀਆਂ। ਸਿਚੁਏਸ਼ਨ ਜਿਹੜੀ ਆ ਹਿਊਮਨ ਕੈਟਾਸਟ੍ਰੋਫੀ ਜਿਹੜੀ ਇਸ ਟਾਈਮ ਬਣ ਚੁੱਕੀ ਆ। ਜਿਹੜਾ UNRWA ਆ ਉਹ ਕਹਿ ਰਿਹਾ ਆ ਵੀ ਅਸੀਂ ਪਾਣੀ ਸਾਡਾ ਤਕਰੀਬਨ ਖਤਮ ਹੋ ਚੁੱਕਾ ਆ, ਤੇ ਪਿਛਲੇ 12 ਦਿਨਾਂ ਤੋਂ ਤਾਂ ਸਾਨੂੰ ਉੱਥੇ ਬਹੁਤ ਸਾਰੇ ਇਲਾਕਿਆਂ 'ਚ ਬਿਜਲੀ ਜਿਹੜੀ ਆ ਉਹ ਨਹੀਂ ਮਿਲੀ ਹੈਗੀ। ਸੋ ਬਹੁਤ ਜ਼ਿਆਦਾ ਸਥਿਤੀ ਜਿਹੜੀ ਆ ਉਹ ਬੈਡ ਆ। ਉਧਰ ਹਮਾਸ ਵਾਲੇ ਹੋਸਟੇਜ ਬਣਾ ਕੇ ਜਿਹੜਾ ਉਹਨਾਂ ਨੇ ਰੱਖਿਆ ਆ, ਇੱਧਰ ਜਿਹੜੀਆਂ 에ਅਰ ਸਟ੍ਰਾਈਕਸ ਆ ਉਹ ਚੱਲ ਰਹੀਆਂ ਹੈਗੀਆਂ ਆ। ਹੁਣ ਇਹ ਵੀ ਨਹੀਂ ਪਤਾ ਵੀ 에ਅਰ ਸਟ੍ਰਾਈਕਸ ਦੇ ਵਿੱਚ ਕਿਤੇ ਹੋਸਟੇਜਸ ਹੀ ਜਿਹੜੇ ਉਹ ਨਹੀਂ ਮਾਰੇ ਗਏ ਹੈਗੇ। ਇਸ ਦੀ ਕਿਸੇ ਦੇ ਕੋਲ ਕੋਈ ਵੀ ਜਿਹੜੀ ਆ ਉਹ ਪੁਸ਼ਟੀ ਨਹੀਂ ਹੈਗੀ। ਸੋ ਕੀ ਜਿਹੜਾ ਹੋਊਗਾ, 50,000 ਗਰਭਵਤੀ ਔਰਤਾਂ ਦੱਸੀਆਂ ਜਾ ਰਹੀਆਂ। ਜਿਹੜੀ ਹੈਲਥ ਮਿਨਿਸਟਰੀ ਗਾਜ਼ਾ ਦੀ ਉਹ ਕਹਿ ਰਹੀ ਆ, ਕਹਿੰਦੇ ਹੁਣ ਤੱਕ 150 ਤੋਂ ਵੱਧ ਅਨਸੇਫ ਬਰਥ ਰੋਜ਼ਾਨਾ ਜਿਹੜੇ ਆ ਉਹ ਉੱਥੇ ਹੋ ਰਹੇ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਵੀ 5500 ਜਨਮ ਹੋਰ ਹੋਣੇ ਨੇ, ਤੇ ਆਪਾਂ ਇਸ ਚੀਜ਼ ਦੇ ਲਈ ਲੈਸ ਹੀ ਨਹੀਂ ਆ। ਆਪਾਂ ਇਸ ਚੀਜ਼ ਦੇ ਲਈ ਬਿਲਕੁਲ ਵੀ ਤਿਆਰੀ ਨਹੀਂ ਹੈਗੀ। ਸੋ ਸਥਿਤੀ ਕਾਫੀ ਜ਼ਿਆਦਾ ਜਿਹੜੀ ਇਸ ਟਾਈਮ ਬੈਡ ਬਣੀ ਪਈ ਆ। ਉਧਰ ਪੈਲਸਤੀਨ ਦੇ ਹੱਕ ਵਾਲੇ ਜਿਹੜੇ ਐਕਟਿਵਿਸਟ ਆ, ਉਹਨਾਂ ਨੇ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਹੇਗ ਦੇ ਵਿੱਚ, ਉਹਦੀ ਐਂਟਰੈਂਸ ਨੂੰ ਵੀ ਉੱਥੇ ਉਹਨਾਂ ਨੇ ਰੋਕਿਆ। ਜਿਹੜਾ ਉਹ ਸੀਗਾ ਉੱਥੇ ਲੈ ਕੇ ਪਹੁੰਚੇ ਸੀਗੇ ਵੀ ਨਿਤਨਿਆਹੂ ਇਜ਼ ਏ ਵਾਰ ਕ੍ਰਿਮੀਨਲ, ਇੱਦਾਂ ਦੇ ਜਿਹੜੇ ਨਾਅਰੇਬਾਜ਼ੀ ਵੀ ਜਿਹੜੀ ਹੋਈ ਆ। ਉਧਰ ਇਜ਼ਰਾਈਲੀ ਟੈਂਕ ਮਿਲਟਰੀ ਵਹੀਕਲਸ ਉਹ ਇਜ਼ਰਾਈਲ ਤੇ ਗਾਜ਼ਾ ਪੱਟੀ ਦੀ ਜਿਹੜੀ ਫੈਂਸ ਆ ਉਸ ਦੇ ਉੱਤੇ ਪੂਰੀ ਤਰ੍ਹਾਂ ਤੈਨਾਤ ਨੇ, ਤੇ ਗਰਾਊਂਡ ਇਨਵੇਜਨ ਦੀ ਕਹਿੰਦੇ ਵੀ ਪੂਰੀ ਤਿਆਰੀ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਪੂਰੀ ਦੁਨੀਆ ਦੇ ਵਿੱਚ ਹੋ ਰਿਹਾ ਹੈ। ਇੰਗਲੈਂਡ ਦੇ ਵਿੱਚ ਲੱਖਾਂ ਹੀ ਲੋਕਾਂ ਨੇ ਪ੍ਰੋਟੈਸਟ ਕੀਤਾ। ਅਮਰੀਕਾ ਦੇ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪ੍ਰੋਟੈਸਟ ਹੋ ਰਹੇ, ਤੇ ਇਜ਼ਰਾਈਲੀ ਤੇ ਜੋ ਪੈਲਸਤੀਨੀਅਨ ਸਪੋਰਟਰ ਆ ਆਪਸ ਦੇ ਵਿੱਚ ਉਹਨਾਂ ਦੇ ਮੁੱਕਾ ਧੱਕਾ ਇਹ ਵੀ ਚੱਲਿਆ ਹੈਗਾ। ਘਸੁੰਨ-ਮੁੱਕੀ ਵੀ ਹੋ ਰਹੇ ਆ। ਘਸੁੰਨ-ਮੁੱਕੀ ਵੀ ਹੋਈ ਆ। ਕੱਲ ਮੈਂ ਇੱਕ ਪ੍ਰੋਫੈਸਰ ਦੀ ਇੰਟਰਵਿਊ ਦੇਖ ਰਿਹਾ ਸੀ, ਉਹ ਕਹਿੰਦਾ ਭਈ ਅਮਰੀਕਾ ਵਾਲਿਆਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਵੀ ਕਿਸ ਤਰ੍ਹਾਂ ਆਪਾਂ ਜਿਹੜੀ ਸਪੋਰਟ ਕਰਨੀ ਹੈਗੀ ਆ। ਕਹਿੰਦਾ ਵੀ ਫੋਰ ਐਗਜ਼ਾਮਪਲ ਜੇ ਮੈਕਸੀਕੋ ਦੇ ਡਰੱਗ ਲਾਰਡ ਟੈਕਸਸ ਦੇ ਵਿੱਚ ਆ ਕੇ ਕੁਛ ਲੋਕਾਂ ਨੂੰ ਮਾਰ ਦੇਣ, ਤੇ ਕਹਿੰਦਾ ਵੀ ਅਮਰੀਕਾ ਫਿਰ ਸਾਰੇ ਮੈਕਸੀਕੋ ਨੂੰ ਮਾਰ ਦਊਗਾ। ਸੋ ਇਹ ਸੋਚਣਾ ਚਾਹੀਦਾ ਹੈਗਾ, ਕਿਉਂਕਿ ਵੀ ਜੇ ਹਮਾਸ ਨੇ ਇਹ ਕੰਮ ਕੀਤਾ ਹੈਗਾ, ਕਿਉਂਕਿ ਬਹੁਤ ਸਾਰੇ ਲੋਕ ਜੋ ਪਾਲਸਤੀਨ ਦੇ ਵਿੱਚ ਆ ਉਹ ਹਮਾਸ ਨੂੰ ਵੀ ਨਹੀਂ ਪਸੰਦ ਕਰਦੇ ਹੈਗੇ। ਵੀ ਉਹ ਏਦਾਂ ਦੀਆਂ ਜਿਹੜੀਆਂ ਸ਼ਰਾਰਤਾਂ ਕਰਦੇ ਹੈਗੇ ਆ, ਉਹਦੇ ਨਾਲ ਹੁਣ ਆਪਾਂ ਦੇਖਿਆ ਵੀ ਚਾਹੇ ਉਹ ਇਜ਼ਰਾਈਲ ਆ, ਉੱਥੇ ਵੀ ਇਨੋਸੈਂਟ ਲੋਕ ਵਿਚਾਰੇ ਮਾਰੇ ਗਏ ਆ ਘਰਾਂ ਦੇ ਵਿੱਚ, ਚਾਹੇ ਉਹ ਹੁਣ ਪਾਲਸਤੀਨੀਅਨ ਆ, ਉੱਥੇ ਵੱਡੀ ਗਿਣਤੀ 'ਚ ਮਾਰੇ ਜਾ ਰਹੇ ਹੈਗੇ ਆ। ਬਾਕੀ ਰਸ਼ੀਆ ਇਨਵੋਲਵ ਹੋਣ ਨੂੰ ਫਿਰਦਾ, ਚਾਈਨਾ ਵਾਲੇ ਜਿਹੜੇ ਆ ਅੱਗੇ ਨੂੰ ਜਾ ਰਹੇ ਆ, ਕਿਉਂਕਿ ਯੂਐਸ ਨੇ ਪੂਰੀ ਸਪੋਰਟ ਕੀਤੀ ਹੈਗੀ ਇਜ਼ਰਾਈਲ ਦੀ। ਤੇ ਜਿਹੜੀ ਸ਼ਟਲ ਡਿਪਲੋਮੇਸੀ ਮਿਡਲ ਈਸਟ ਦੇ ਵਿੱਚ ਚੱਲ ਰਹੀ ਹੈਗੀ ਆ। ਜ਼ਾਈਜ਼ੁਨ ਬੀਜਿੰਗ ਦੇ ਸਪੈਸ਼ਲ ਇਨਵਾਏ ਆ ਮਿਡਲ ਈਸਟ ਨੂੰ, ਉਹਨਾਂ ਨੇ ਉੱਥੇ ਮੀਟਿੰਗ ਕੀਤੀ ਆ ਕਤਰ ਦੇ ਵਿੱਚ ਪੀਸ ਸਮਿਟ ਦੇ ਲਈ, ਤੇ ਕਹਿੰਦੇ ਵੀ ਈਜਿਪਟ ਦੇ ਵਿੱਚ ਸਾਨੂੰ ਪੀਸ ਸਮਿਟ ਰੱਖਣੀ ਚਾਹੀਦੀ ਆ। ਇਮੀਡੀਏਟਲੀ ਸੀਜ਼ ਫਾਇਰ ਹੋਣਾ ਚਾਹੀਦਾ, ਹਿਊਮਨਟੇਰੀਅਨ ਐਕਸੈਸ ਹੋਣਾ ਚਾਹੀਦਾ ਗਾਜ਼ਾ ਦੇ ਲੋਕਾਂ ਦੇ ਲਈ। ਤੇ ਚਾਈਨਾ ਵਾਲਿਆਂ ਨੇ ਇਹ ਕਿਹਾ ਆ ਵੀ ਉਹ 2 ਸਟੇਟ ਸੋਲੂਸ਼ਨ ਦੀ ਸਪੋਰਟ ਕਰਦੇ ਹੈਗੇ ਆ। ਇਹ ਕਲੀਅਰ ਨਹੀਂ ਹੈਗਾ ਵੀ ਉਹ ਇਜ਼ਰਾਈਲ ਨੂੰ ਜਾਣਗੇ ਜਾਂ ਨਹੀਂ, ਪਰ ਉਹ ਉੱਥੇ ਕਤਰ ਦੇ ਵਿੱਚ ਗਏ ਹੈਗੇ ਆ। ਸੋ ਕੁਛ ਜੋ ਐਕਸਪਰਟ ਹੈਗੇ ਆ ਮਿਡਲ ਈਸਟ ਦੇ ਉੱਤੇ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਪੀਸ ਮੇਕਿੰਗ ਵਾਲਾ ਇਹ ਮੁੱਦਾ ਚਾਈਨਾ ਵਾਲੇ ਵੀ ਲੈ ਕੇ ਆ ਰਹੇ ਆ, ਇਹ ਲੱਗਦਾ ਨਹੀਂ ਵੀ ਹੋਊਗਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵੱਡੀਆਂ ਪਾਵਰਾਂ ਆ ਉਹ ਇੱਕ ਪਾਸੇ ਇਕੱਠੀਆਂ ਆ, ਤੇ ਜਿਹੜੇ ਪੈਲਸਤੀਨੀਅਨ ਦੇ ਲੋਕ ਆ ਜਾਂ ਉਹਨਾਂ ਨਾਲ ਜਿੰਨੀਆਂ ਮੁਸਲਮਾਨ ਕੰਟਰੀਆਂ ਵੀ ਆ, ਉਹ ਬਿਆਨ ਦੇਣ ਤੱਕ ਹੀ ਸੀਮਤ ਹੈਗੇ ਆ। ਅੱਗੇ ਜਿਹੜੇ ਆ ਉਹ ਕੁਛ ਨਹੀਂ ਕਰ ਰਹੇ। ਇਹ ਪੂਰੇ ਮਾਮਲੇ ਪਰ ਕਰਨ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਦੀ ਜਿਹੜੀ ਹੇਟ ਆ ਉੱਥੇ ਰਹਿ ਰਹੇ ਲੋਕਾਂ ਦੀ ਪੈਲਸਤੀਨੀਆਂ ਦੇ ਖਿਲਾਫ ਹੋਰ ਵਧਣੀ, ਹਮਾਸ ਦੇ ਖਿਲਾਫ ਵਧਣੀ ਆ। ਪੈਲਸਤੀਨੀਆਂ ਦੀ ਜਿਹੜੀ ਹੇਟ ਆ ਉਹਨਾਂ ਦੀ ਜਿਹੜੀ ਇਜ਼ਰਾਈਲ ਦੇ ਖਿਲਾਫ ਜਿਹੜੀ ਉਹ ਹੋਰ ਵਧਣੀ ਆ। ਇਹ ਸਾਰੇ ਮਾਮਲੇ ਦੇ ਵਿੱਚ ਆਉਣ ਵਾਲੀ ਜਿਹੜੀ ਸਥਿਤੀ, ਆਉਣ ਵਾਲੇ ਜਿਹੜੇ ਦਿਨ ਨੇ ਹਰਜੋਤ ਸਿੰਘ ਜੀ, ਸਮਾਂ ਆ ਉਹ ਬਹੁਤਾ ਚੰਗਾ ਨਹੀਂ ਆ। ਦੁਨੀਆ ਆਲਰੇਡੀ ਬੜੀ ਦੋ ਪਾਸੜ ਜਿੱਦਾਂ ਹੋਈ ਆ ਵੀ ਭਾਈ ਇੱਦਾਂ ਹੀ ਚੱਲੋ, ਇੱਕ ਦੂਜੇ ਦੇ ਪ੍ਰਤੀ ਕੋਈ ਅਸੈਪਟੈਂਸ ਨਹੀਂ, ਟੋਲਰੈਂਸ ਨਹੀਂ, ਬਲਕਿ ਆਪਾਂ ਹੇਟ ਦੇ ਨਾਲ ਜਿਹੜੇ ਉੱਥੇ ਵਧੇ ਪਏ ਆ। ਸਥਿਤੀ ਜਿਹੜੀ ਉਹ ਕਾਫੀ ਮਾੜੀ ਜਿਹੜੀ ਇਸ ਦੇ ਵਿੱਚ
ਬਣਨ ਜਾ ਰਹੀ ਆ। ਕਈ ਮੁਸਲਮਾਨਾਂ ਨੇ ਤਾਂ ਬਾਈਡਨ ਹੁਣਾਂ ਦੇ ਖਿਲਾਫ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਭਾਈ ਅਗਲੀ ਵਾਰ ਨਹੀਂ ਤੈਨੂੰ ਪਾਉਂਦੇ ਅਸੀਂ ਵੋਟ, ਕਿਉਂਕਿ ਉਹ ਪੈਲਸਤੀਨ ਦੇ ਮੁੱਦੇ ਦੇ ਉੱਤੇ ਕਈ ਉਸ ਚੀਜ਼ ਦੇ ਵਿੱਚ ਹਮਦਰਦੀ ਗਾਜ਼ਾ ਦੇ ਵਿੱਚ ਰਹਿ ਰਹੇ ਲੋਕਾਂ ਦੇ ਨਾਲ ਰੱਖਦੇ, ਪੈਲਸਤੀਨੀਆਂ ਦੇ ਨਾਲ ਜਿਹੜੀ ਉਹ ਰੱਖਦੇ ਆ। ਇਸ ਦਾ ਕੀ ਇਲੈਕਸ਼ਨ ਦੇ ਉੱਤੇ ਅਸਰ ਹੋਊਗਾ, ਇਹ ਸਾਰਾ ਕੁਛ ਆ। ਪਰ ਇਹ ਆ ਵੀ ਪੂਰੀ ਵਾਰ ਜਿਹੜੀ ਮਸ਼ੀਨਰੀ ਆ ਉਸ ਨੂੰ ਨਵੀਂ ਜਿਹੜੀ ਆ ਕਹਿ ਲਓ ਵੀ ਮਿਲ ਗਈ ਆ। ਜਿਨ੍ਹਾਂ ਨੇ ਹਥਿਆਰ ਵੀ ਟੈਸਟ ਕਰਨੇ ਹੁੰਦੇ ਆ, ਜਿਨ੍ਹਾਂ ਨੇ ਹਥਿਆਰ ਵੇਚਣੇ ਵੀ ਆ, ਉਹ ਸਾਰਾ ਕੁਛ ਜੋ ਕਰਨਾ ਆ, ਉਹ ਜਿਹੜੀ ਲੌਬੀ ਆ ਇਸ ਟਾਈਮ ਬਹੁਤ ਜ਼ਿਆਦਾ ਖੁਸ਼ ਹੋਊਗੀ ਜਦੋਂ ਵੀ ਕਿਤੇ ਵੀ ਦੁਨੀਆ ਭਰ ਦੇ ਵਿੱਚ ਜੰਗ ਯੁੱਧ ਲੜਾਈਆਂ ਜਿਹੜੀਆਂ ਉਹ ਚੱਲਦੀਆਂ ਨੇ। ਇੱਕ ਬ੍ਰੇਕ ਦਾ ਵਕਤ ਹੋ ਗਿਆ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਆ ਤੇ ਦੱਸਦੇ ਆ ਵੀ ਜਿਹੜੇ ਪਰਿਵਾਰ ਛੁੱਟ ਕੇ ਆਇਆ ਹੈ ਹਮਾਸ ਦੀ ਜਿਹੜੀ ਆ ਕੈਦ ਤੋਂ, ਉਹਨਾਂ ਨੇ ਕੀ ਆਖਿਆ ਆ। ਉਧਰ ਚਾਈਨਾ ਤੇ ਫਿਲੀਪੀਨਸ ਦਾ ਮੁੱਦਾ ਜਿਹੜਾ ਆ ਉਹ ਵੀ ਗਰਮਾਉਣਾ ਸ਼ੁਰੂ ਹੋਇਆ ਆ। ਉਸ ਮਾਮਲੇ ਪਿੱਛੇ ਕੀ ਕੁਛ ਹੋ ਰਿਹਾ ਆ, ਗੱਲਾਂ ਜਿਹੜੀਆਂ ਉਹ ਕਰਾਂਗੇ ਤੇ ਇਦਾਂ ਹੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ।
ब्रेक तो बाद एक बारी फिर आप सब का स्वागत है। श्रोते प्रोग्राम चल रहा है जी इस टाइम अपडेट अमेरिका। हरजोत सिंह जी एक बारी फिर जी आਇਆਂ ਨੂੰ है जी, स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਅਗਲੀਆਂ ਖਬਰਾਂ ਵੱਲ ਜੀ ਚੱਲੀਏ। ਨਿਊਯਾਰਕ ਟਾਈਮ ਨੇ ਅੱਜ ਰਿਪੋਰਟ ਕੀਤਾ ਹੈ ਕਿ $96 ਮਿਲੀਅਨ ਲਾ ਕੇ ਵਨ ਆਫ ਦਾ ਲਾਰਜੈਸਟ ਹਿੰਦੂ ਟੈਂਪਲ ਨਿਊ ਜਰਸੀ ਦੇ ਵਿੱਚ ਓਪਨ ਹੋਇਆ ਹੈਗਾ। ਵੈਸਟਰਨ ਹੈਮੀਸਫੀਅਰ ਦੇ ਵਿੱਚ ਸਭ ਤੋਂ ਵੱਡਾ ਇਹ ਮੰਦਿਰ ਹੈਗਾ, ਪਰ ਇਹ ਕੰਟਰੋਵਰਸੀ ਤੋਂ ਬਿਨਾਂ ਵੀ ਨਹੀਂ ਰਿਹਾ। ਨਿਊਯਾਰਕ ਟਾਈਮ ਦੇ ਮੁਤਾਬਕ ਕਹਿੰਦੇ ਪਈ ਇਹ 2021 ਦੇ ਵਿੱਚ ਫੈਡਰਲ ਲਾ ਇਨਫੋਰਸਮੈਂਟ ਏਜੰਟਸ ਨੇ ਇਸ ਨੂੰ ਰੇਡ ਕੀਤਾ ਸੀ ਕੰਸਟਰਕਸ਼ਨ ਸਾਈਟ ਦੇ ਉੱਤੇ। ਜੇ ਇਹ ਤੇ ਵਰਕਰਸ ਨੇ ਅਕਿਊਜ਼ ਕੀਤਾ ਸੀ ਵੀ ਜਿਹੜੇ ਬਿਲਡਰਸ ਹੈਗੇ ਆ ਉਹ ਪ੍ਰੋਮੀਨੈਂਟ ਹਿੰਦੂ ਸੈਕਟ ਨੂੰ ਬਿਲੋਂਗ ਕਰਦੇ ਆ, ਜਿਨ੍ਹਾਂ ਦੇ ਟਾਈਜ਼ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਨਾਲ ਹੈਗੀਆਂ ਆ, ਜੋ ਰੂਲਿੰਗ ਪਾਰਟੀ ਆ। ਤੇ ਇਹਦੇ ਉੱਤੇ ਚਾਰजेस ਲੱਗੇ ਸੀ ਭਈ ਫੋਰਸਡ ਲੇਬਰ, ਲੋ ਵੇਜਸ ਤੇ ਪੂਅਰ ਵਰਕਿੰਗ ਕੰਡੀਸ਼ਨਸ ਹੈਗੀਆਂ ਆ। ਤੇ ਉਹਨਾਂ ਦੇ ਵਕੀਲਾਂ ਨੇ ਇਹ ਕਿਹਾ ਸੀ ਬਹੁਤ ਸਾਰੇ ਜਿਹੜੇ ਵਰਕਰ ਆ ਉਹ ਦਲਿਤ ਸਮਾਜ ਨੂੰ ਬਿਲੋਂਗ ਕਰਦੇ ਆ, ਲੋਐਸਟ ਰੰਗ ਇਨ ਦਾ ਇੰਡੀਅਨ ਕਾਸਟ ਸਿਸਟਮ, ਤੇ ਉਹਨਾਂ ਨੂੰ ਸਪੈਸੀਫਿਕਲੀ ਟਾਰਗੇਟ ਕੀਤਾ ਗਿਆ ਸੀ। ਫੈਡਰਲ ਕ੍ਰਿਮੀਨਲ ਇਨਵੈਸਟੀਗੇਸ਼ਨ ਹਜੇ ਵੀ ਚੱਲ ਰਹੀ ਹੈਗੀ ਆ ਇਸ ਸੰਬੰਧ ਦੇ ਵਿੱਚ ਨਿਊਯਾਰਕ ਟਾਈਮ ਦੇ ਮੁਤਾਬਕ। ਪਰ ਇਹ ਮੰਦਰ ਦੇ ਇੱਕ ਸਪੋਕਸਮੈਨ ਆ ਰੌਣਕ ਪਟੇਲ, ਉਹਨਾਂ ਨੇ ਇਹ ਕਿਹਾ ਵੀ ਵਰਕਰ ਜਿਹੜੇ ਆ ਯੂਐਸਏ ਦੇ ਵਿੱਚ ਐਜ਼ ਏ ਵਲੰਟੀਅਰ ਕੰਮ ਕਰਨ ਆਏ ਸੀ, ਨਾਟ ਐਜ਼ ਐਨ EMPLOYEES। ਕਹਿੰਦੇ ਵੀ ਜਿਹੜਾ ਵਲੰਟੀਅਰਿਜ਼ਮ ਆ ਇਹ ਹਿੰਦੂ ਧਰਮ ਦਾ ਫੇਥ, ਉਹਨਾਂ ਦਾ ਜਿਹੜਾ ਟ੍ਰੈਡੀਸ਼ਨ ਆ ਉਹਦਾ ਇੱਕ ਕੋਰ ਪਾਰਟ ਹੈਗਾ ਆ। ਇਹ ਏਡਾ ਵੱਡਾ ਮੰਦਿਰ ਆ ਵੀ 180 ਏਕੜ ਦੇ ਵਿੱਚ ਫੈਲਿਆ ਹੋਇਆ ਆ। 10,000 ਤੋਂ ਵੱਧ ਸਟੈਚੂ ਜਿਹੜੇ ਬੁੱਤ ਇਹਦੇ ਵਿੱਚ ਲੱਗੇ ਹੋਏ ਆ, ਕਈ 200 ਫੁੱਟ ਉੱਚੇ ਵੀ ਹੈਗੇ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਮੰਦਿਰ ਨੂੰ ਲੋਕ ਵਿਜ਼ਿਟ ਕਰਨ ਜਾਂਦੇ ਹੈਗੇ ਆ। ਬਚੋ ਵੰਸੀ ਅਕਸ਼ਰ ਪੁਰਸ਼ੋਤਮ ਸਵਾਮੀ ਨਾਰਾਇਣ ਸੰਸਥਾ, ਇਹ ਬੈਪਸ ਕਰਕੇ ਜਾਣੀ ਜਾਂਦੀ ਆ, ਇਹ ਇਸ ਨੂੰ ਰਨ ਕਰਦੇ ਹੈਗੇ ਆ। ਲੋਕ ਕਹਿੰਦੇ ਇਕੱਲਾ ਅਮਰੀਕਾ ਤੋਂ ਨਹੀਂ, ਇੰਡੀਆ ਤੋਂ ਹੋਰ ਮੁਲਕਾਂ ਤੋਂ ਵੀ ਜੋ ਆ ਇਸ ਮੰਦਿਰ ਨੂੰ ਦੇਖਣ ਆ ਰਹੇ ਹੈਗੇ ਆ। ਤੇ ਮੰਦਿਰ ਦੇ ਜਿਹੜੇ ਉਹਨਾਂ ਦੇ ਮੇਨ ਆਰਗੇਨਾਈਜ਼ਰਸ ਆ, ਉਹਨਾਂ ਨੇ ਦੱਸਿਆ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਰੱਖੀਆਂ ਗਈਆਂ ਆ ਜਿਹਦੇ ਨਾਲ ਸਿੱਖ, ਹਿੰਦੂ, ਮੁਸਲਿਮ ਸਾਰਿਆਂ ਨੂੰ ਲੱਗੇ ਵੀ ਇਹ ਮੰਦਿਰ ਉਹਨਾਂ ਦਾ ਹੀ ਆ ਤੇ ਲੋਕ ਉੱਥੇ ਵਿਜ਼ਿਟ ਕਰਨ ਆਉਂਦੇ ਆ। ਨਿਊ ਜਰਸੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਹਿੰਦੂ ਆ ਇਸ ਸਟੇਟ ਦੇ ਵਿੱਚ ਰਹਿੰਦੇ, ਲਗਭਗ 3% ਦੇ ਕਰੀਬ, ਇਹ ਪਿਊ ਰਿਸਰਚ ਸੈਂਟਰ ਨੇ ਜੀ ਦੱਸਿਆ ਆ। ਤੇ 4 ਲੱਖ ਦੇ ਕਰੀਬ ਹਿੰਦੂ ਨਿਊ ਜਰਸੀ ਦੇ ਵਿੱਚ ਰਹਿੰਦੇ ਆ ਤੇ 4 ਲੱਖ ਦੇ ਕਰੀਬ ਨਿਊਯਾਰਕ ਦੇ ਵਿੱਚ ਰਹਿੰਦੇ ਹੈਗੇ ਆ। ਸੋ ਇਹ ਸਾਰੀ ਜਿਹੜੀ ਰਿਪੋਰਟ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਨਿਊਯਾਰਕ ਟਾਈਮ 'ਚ ਅੱਜ ਛਪੀ ਹੈਗੀ ਆ। ਰੋਬਿਨਸਵਿਲ ਛੋਟਾ ਜਿਹਾ ਟਾਊਨ ਆ ਈਸਟ ਆਫ ਟ੍ਰੈਂਟਨ, ਉੱਥੇ ਇਹਨਾਂ ਨੇ ਕਿਹਾ ਆ ਵੀ ਇਸ ਮੰਦਿਰ ਦੇ ਨਾਲ 200 ਬੈੱਡ ਦਾ ਇੱਕ ਹੋਟਲ ਵੀ ਜਿਹੜਾ ਆ ਉਹ ਬਣ ਜਾ ਰਿਹਾ ਹੈਗਾ ਜੀ। ਅਗਲੀ ਜਿਹੜੀ ਗੱਲ ਕਰੀਏ ਫਿਲੀਪੀਨਸ ਤੇ ਚੀਨ ਦੇ ਦਰਮਿਆਨ, ਉਸ ਦੇ ਵਿੱਚ ਜਿਹੜੇ ਫਿਲੀਪੀਨਸ ਵਾਲੇ ਆ ਉਹ ਇਹ ਦੋਸ਼ ਲਾ ਰਹੇ ਆ ਚਾਈਨੀਜ਼ ਕੋਸਟ ਗਾਰਡ ਦੀਆਂ ਉਹਨਾਂ ਬੋਟਸ ਦੇ ਉੱਤੇ, ਵੈਸਲਸ ਦੇ ਉੱਤੇ ਵੀ ਉਹਨਾਂ ਨੇ ਜਾਣ ਬੁੱਝ ਕੇ ਜਿਹੜੀਆਂ ਸਾਡਾ ਰੀਸਪਲਾਈ ਮਿਸ਼ਨ ਵਾਲੀਆਂ ਵੈਸਲ ਸੀ ਉਸ ਦੇ ਵਿੱਚ ਆਪਣੀਆਂ ਬੋਟਸ ਆ, ਕਿਸ਼ਤੀਆਂ ਆ, ਉਹਨਾਂ ਨੂੰ ਮਾਰਿਆ ਹੈਗਾ ਆ। ਦੋਨੋਂ ਹੀ ਪਾਸਿਓਂ ਇੱਕ ਦੂਜੇ ਦੇ ਉੱਤੇ ਦੋਸ਼ ਜਿਹੜੇ ਲਾਏ ਗਏ ਆ, ਜਿਹੜੇ ਬੀਤੇ ਐਤਵਾਰ ਨੂੰ ਇਹ ਇਨਸੀਡੈਂਟ ਵਾਪਰਿਆ ਸੀ। ਫਿਲੀਪੀਨਸ ਅਮਰੀਕਾ ਜਿਹੜਾ ਉਸ ਦਾ ਐਲਾਈ ਹੈਗਾ ਆ। ਪਾਣੀਆਂ ਨੂੰ ਲੈ ਕੇ ਉੱਥੇ ਰੌਲਾ ਜਿਹੜਾ ਆ ਉਹ ਚਿਰ ਤੋਂ ਹੀ ਜਿਹੜਾ ਚੱਲ ਰਿਹਾ। ਚੀਨ ਜਿੱਥੇ ਕਹਿੰਦਾ ਆ ਵੀ ਇਹਨਾਂ ਪਾਣੀਆਂ ਦੇ ਉੱਤੇ ਸਾਡਾ ਜਿਹੜਾ ਉਹ ਕਬਜ਼ਾ ਆ, ਪਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਨੂੰ ਵੱਖਰੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈਗਾ ਆ। ਅੱਜ ਜਿਹੜੀ ਚਾਈਨਾ ਦੀ ਅੰਬੈਸੀ ਆ ਮਨੀਲਾ ਦੇ ਵਿੱਚ, ਉਹਨਾਂ ਨੇ ਕਿਹਾ ਆ ਵੀ ਅਸੀਂ ਫਿਲੀਪੀਨਸ ਦੇ ਨਾਲ ਇਹ ਜਿਹੜੀ ਆ ਸਖਤ ਸ਼ਬਦਾਂ ਦੇ ਵਿੱਚ ਸ਼ਿਕਾਇਤ ਜਿਹੜੀ ਉਹ ਦਰਜ ਕਰਾਈ ਆ ਵੀ ਫਿਲੀਪੀਨਸ ਦੇ ਜਿਹੜੇ ਵੈਸਲਸ ਆ ਉਹ ਸਾਡੇ ਪਾਣੀਆਂ ਦੇ ਵਿੱਚ ਜਾਣ ਬੁੱਝ ਕੇ ਜਿਹੜੇ ਉਹ ਆ ਰਹੇ ਆ। ਤੇ ਉਹਨਾਂ ਨੇ ਇਹ ਕਿਹਾ ਵੀ ਫਿਲੀਪੀਨਸ ਦੀ ਸਰਕਾਰ ਇੱਦਾਂ ਜਿਹੜਾ ਟਰਬਲ ਤੇ ਪ੍ਰੋਵੋਕੇਸ਼ਨ ਕਰਨੀ ਆ ਉਸ ਨੂੰ ਬੰਦ ਜਿਹੜੀ ਉਹ ਕਰੇ। ਜਿਹੜੇ ਫਿਲੀਪੀਨ ਦੇ ਨੈਸ਼ਨਲ ਸਿਕਿਉਰਿਟੀ ਕਾਉਂਸਲ, ਕੋਸਟ ਗਾਰਡ ਤੇ ਫੋਰਨ ਮਿਨਿਸਟਰ, ਡਿਫੈਂਸ ਮਿਨਿਸਟਰ, ਆਰਮਡ ਫੋਰਸਿਸ ਆ, ਉਹਨਾਂ ਸਾਰਿਆਂ ਨੇ ਚਾਈਨੀਜ਼ ਕੋਸਟ ਗਾਰਡ ਦੇ ਇਹਨਾਂ ਐਕਸ਼ਨਸ ਦੀ ਨਿੰਦਾ ਜਿਹੜੀ ਉਹ ਕੀਤੀ ਆ। ਯੂਐਸ ਨੇ ਵੀ ਇਸ ਦੇ ਵਿੱਚ ਕੰਸਰਨ ਜਿਹੜੇ ਆ ਉਹ ਜਤਾਏ ਆ। ਉਹਨਾਂ ਨੇ ਕਿਹਾ ਆ ਵੀ ਚਾਈਨੀ ਜਿਹੜੀ ਫੋਰਨ ਮਿਨਿਸਟਰੀ ਉਹ ਕਹਿ ਰਹੀ ਹੈ ਵੀ ਯੂਐਸ ਦੀ ਜਿਹੜੀ ਸਟੇਟਮੈਂਟ ਆ ਉਸ ਦੇ ਵਿੱਚ ਫੈਕਟਸ ਕਿਤੇ ਨਾ ਕਿਤੇ ਇਗਨੋਰ ਕੀਤੇ ਗਏ ਹੈਗੇ ਆ। ਇਸ ਟਾਈਮ ਜਿਹੜੀ ਸੀਰੀਅਸ ਐਸਕਲੇਸ਼ਨ ਜੇ ਇੱਥੇ ਵੱਧਦੀ ਆ ਤਾਂ ਸਥਿਤੀ ਬੈਡ ਜਿਹੜੀ ਆ ਉਹ ਬਣ ਸਕਦੀ ਆ।
ਸੋ ਹੁਣ ਅੱਗੇ ਕੀ ਹੁੰਦਾ ਆ ਇਹ ਦੇਖਣ ਵਾਲੀ ਜਿਹੜੀ ਗੱਲ ਹੋਊਗੀ। ਪਰ ਚੀਨ ਤੇ ਫਿਲੀਪੀਨਸ ਦੇ ਵਿੱਚ ਵੀ ਇਸ ਟਾਈਮ ਤਕਰਾਰ ਜਿਹੜਾ ਆ ਉੱਥੇ ਪਾਣੀਆਂ ਦੀਆਂ ਸਰਹੱਦਾਂ ਨੂੰ ਲੈ ਕੇ ਬਣਦਾ ਜਾ ਰਿਹਾ ਹੈ। ਜੀ, ਇਹ ਵੀ ਦੱਸਦੇ ਇਹ ਜਿਹੜਾ ਫਿਲੀਪੀਨਸ ਆ ਉਹ ਅਮਰੀਕਾ ਵਾਲਿਆਂ ਨੂੰ ਆਪਣਾ ਫਰੈਂਡਲੀ ਮੁਲਕ ਕਹਿੰਦੇ ਹੈਗੇ ਆ। ਕੱਲ ਕਾਫੀ ਮੀਂਹ ਜਿਹੜਾ ਪਿਆ, ਹੈਵੀ ਰੇਨਫਾਲ ਹੋਈ ਹੈਗੀ ਆ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਜਿਹਦੇ ਨਾਲ ਕਈ ਏਰੀਏ ਦੇ ਵਿੱਚ ਫਲੱਡਿੰਗ ਹੋਈ ਆ। ਕਹਿੰਦੇ ਕਾਰਮਾਈਕਲ, ਐਲਡਰਾਡੋ ਹਿਲਸ, ਫੇਅਰ ਓਕਸ, ਇਹਨਾਂ ਸਾਰਿਆਂ ਦੇ ਵਿੱਚ ਸੜਕਾਂ ਜਿਹੜੀਆਂ ਪੂਰੀ ਤਰ੍ਹਾਂ ਫਲੱਡ ਹੋਈਆਂ ਹੈਗੀਆਂ। ਤੇ ਹੁਣ ਇਹ ਖਬਰ ਆ ਰਹੀ ਆ ਕਿ ਸਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਅੱਜ ਆ ਮੀਂਹ ਪੈਣ ਜਾ ਰਿਹਾ ਆ। KTLA ਦੇ ਵੈਦਰ ਐਂਕਰ ਕਾਜ ਗੋਲਡਬਰਗ ਆ, ਉਹਨਾਂ ਨੇ ਇਹ ਕਿਹਾ ਕਿ ਡ੍ਰਿਜ਼ਲ ਤੋਂ ਲੈ ਕੇ ਜਿਹੜੀ ਸ਼ਾਵਰਸ ਆ ਉਹ ਸਦਰਨ ਕੈਲੀਫੋਰਨੀਆ ਦੇ ਵਿੱਚ ਅੱਜ ਪੈਣਗੇ ਆਫਟਰਨੂਨ ਤੋਂ ਬਾਅਦ। ਤੇ ਟੈਂਪਰੇਚਰ ਆਲਰੇਡੀ ਕਾਫੀ ਲੋ ਆ, 70s ਦੇ ਵਿੱਚ ਹੈਗਾ। LA ਬੇਸਨ, ਸੈਨ ਬਰਨਰਡਿਨੋ ਵੈਲੀ ਦੇ ਵਿੱਚ, ਸੈਨ ਗੈਬਰੀਅਲ ਵੈਲੀ ਦੇ ਵਿੱਚ ਤੇ ਔਰੇਂਜ ਕਾਉਂਟੀ ਦੇ ਵਿੱਚ। ਜੀ, ਫਸਟ ਮੀਂਹ ਕਈ ਚਿਰਾਂ ਬਾਅਦ ਜਦੋਂ ਪਵੇ ਬਹੁਤ ਡੇਂਜਰਸ ਇਸ ਲਈ ਹੁੰਦਾ ਵੀ ਰੋਡਸ ਬਹੁਤ ਜ਼ਿਆਦਾ ਸਲਿੱਕ ਹੁੰਦੀਆਂ। ਆਪਾਂ ਹਰ ਵਾਰੀ ਉੱਦਾਂ ਦੱਸਦੇ ਹਾਂ, ਪਰ ਯਾਦ ਜਿਹੜਾ ਉਹ ਜ਼ਰੂਰ ਦਿਵਾਉਣਾ ਸਾਰਿਆਂ ਨੂੰ ਚਾਹੀਦਾ ਆ। ਤੇਜ਼ ਨਾ ਚਲਾਓ, ਸਲਿੱਪ ਉਦੋਂ ਗੱਡੀ ਜਿਹੜੀ ਉਹ ਬਹੁਤ ਜ਼ਿਆਦਾ ਕਰਦੀ ਹੁੰਦੀ ਆ। ਆਇਲਸ ਜਿੰਨੇ ਵੀ ਰੋਡ ਦੇ ਉੱਤੇ ਹੁੰਦੇ ਆ ਉਹ ਸਾਰੇ ਉੱਤੇ ਆ ਜਾਂਦੇ ਆ ਤੇ ਬਹੁਤ ਜ਼ਿਆਦਾ ਸਲਿੱਕ ਕੰਡੀਸ਼ਨਸ ਉਸ ਦੇ ਵਿੱਚ ਬਣਦੀਆਂ ਆ। ਲੇਟ ਹੋ ਰਹੇ ਆ ਤੇ ਭਾਈ ਕੋਈ ਨਹੀਂ, ਹੁਣ ਲੇਟ ਹੀ ਪਹੁੰਚ ਜਿਓ। ਇਸ ਤੋਂ ਪਹਿਲਾਂ ਵੀ ਕੋਈ ਐਕਸੀਡੈਂਟ ਜਿਹੜਾ ਹੋ ਜਾਵੇ ਤਾਂ ਜੇ ਉੱਦਾਂ ਟਰਾਈ ਕਰੋ ਵੀ 10-15 ਮਿੰਟ ਪਹਿਲੋਂ ਜਿਹੜਾ ਹੋ ਜਾਇਆ ਜਾਵੇ। ਇਹ ਮੀਮਸ ਹੀ ਜਿਹੜੀਆਂ ਉੱਦਾਂ ਦੀਆਂ ਬਣੀਆਂ ਵੀ ਕਿਤੇ ਇੱਕ ਬੂੰਦ ਵੀ ਡਿੱਗ ਪਵੇ ਤਾਂ ਲੋਕਾਂ ਨੂੰ ਇੱਦਾਂ ਲੱਗਦਾ ਵੀ ਜਿੱਦਾਂ ਗੱਡੀ ਚਲਾਉਣੀ ਜਿਹੜੀ ਉਹ ਭੁੱਲ ਜਾਂਦੀ ਆ। ਸੋ ਇੱਦਾਂ ਦਾ ਵਰਤਾਰਾ ਜਿਹੜਾ ਉਹ ਨਾ ਵਾਪਰੇ। ਜਿੱਥੇ ਕਿਤੇ ਵੀ ਮੀਂਹ ਵਗੈਰਾ ਪੈ ਰਹੇ ਆ, ਖਾਸ ਕਰਕੇ ਫਸਟ ਡ੍ਰਿਜ਼ਲ ਜਾਂ ਫਸਟ ਰੇਨ, ਉਸ ਤੋਂ ਬਾਅਦ 'ਚ ਰੋਡ ਕੰਡੀਸ਼ਨਸ ਬਹੁਤ ਜ਼ਿਆਦਾ ਖਰਾਬ ਇਸ ਹਿਸਾਬ ਦੇ ਨਾਲ ਸਲਿੱਕ ਕੰਡੀਸ਼ਨਸ ਬਣ ਜਾਂਦੀਆਂ। ਕਾਰਾਂ ਦੇ ਟਾਇਰ ਵਗੈਰਾ ਵੀ ਚੈੱਕ ਕਰ ਲਓ ਕਿਉਂਕਿ ਸਲਿੱਪਰੀ ਹੁੰਦੇ ਆ। ਤੇ ਜਿਨ੍ਹਾਂ ਨੇ ਚੇਂਜ ਕਰਾਣੇ ਆ, ਉਹ ਮੀਂਹ ਦਾ ਸੀਜ਼ਨ ਆ ਰਿਹਾ, ਉਹ ਤੋਂ ਪਹਿਲਾਂ ਜਿਹੜੇ ਆ ਚੈੱਕ ਵਾਈਪਰ ਵਗੈਰਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੈੱਕ ਕਰ ਲੈਣੀਆਂ ਚਾਹੀਦੀਆਂ ਆ। ਲੱਗਦਾ ਕੋਈ ਜ਼ਿਆਦਾ ਟਾਈਮ ਨਹੀਂ ਆ। ਬਹੁਤ ਸਾਰੀਆਂ ਜਿਹੜੇ ਟਾਇਰਾਂ ਵਾਲੇ ਜਾਂ ਹੋਰ ਇੱਦਾਂ ਦੀਆਂ ਗੱਡੀਆਂ ਵਾਲੇ ਆ, ਉਹ ਕਈ ਇੰਸਪੈਕਸ਼ਨਾਂ ਵੀ ਜਿਹੜੀਆਂ ਉਹ 100 ਪੁਆਇੰਟ 150 ਪੁਆਇੰਟ ਇੱਦਾਂ ਦੀਆਂ ਜਿਹੜੀਆਂ ਉਹ ਅਕਸਰ ਕਰ ਦਿੰਦੇ ਆ। ਨਹੀਂ ਆਪ ਹੁੰਦਾ ਤਾਂ ਉੱਥੇ ਜਾ ਕੇ ਜਿਹੜੀ ਉਹ ਚੈੱਕ ਕਰਵਾ ਸਕਦੇ ਆ। ਅਗਲੀ ਜਿਹੜੀ ਗੱਲ ਕਰੀਏ, ਅਮਰੀਕਨ ਹੌਸਟੇਜ ਜਿਹੜੇ ਫ੍ਰੀ ਕੀਤੇ ਗਏ ਆ ਹਮਾਸ ਦੇ ਵੱਲੋਂ ਬੀਤੇ ਵੀਕ ਦੇ ਵਿੱਚ, ਜੂਡਿਥ ਤੇ ਨੈਟਲੀ, ਕਹਿੰਦੇ ਆ ਵੀ ਉਹ ਵਾਪਸ ਤਾਂ ਜਿਹੜੇ ਉਹ ਆ ਗਏ ਆ, ਪਰ ਕਹਿੰਦੇ ਵੀ ਇਹ ਬਿਗਨਿੰਗ ਆ, ਇਹ ਐਂਡ ਨਹੀਂ ਆ। ਸੋ ਸਥਿਤੀ ਕਹਿੰਦੇ ਵੀ ਉੱਥੇ ਬਹੁਤ ਜ਼ਿਆਦਾ ਮਾੜੀ ਆ। ਉਹਨਾਂ ਨੇ ਵਾਪਸ ਜਿਹੜਾ ਪਹੁੰਚ ਕੇ ਘੁੱਟ ਕੇ ਆਪਣੇ ਪਰਿਵਾਰ ਵਾਲਿਆਂ ਨੂੰ ਜੱਫੀਆਂ ਪਾਈਆਂ। ਕਹਿੰਦੇ ਵੀ ਇੱਦਾਂ ਦੀ ਇੰਟੈਂਸ ਜਿਹੜੀ ਹੱਗ ਆ, ਜੱਫੀ ਆ, ਉਹ ਕਦੀ ਵੀ ਜਿਹੜੀ ਉਹ ਫੀਲ ਨਹੀਂ ਸੀ ਕੀਤੀ। ਇਹ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬੰਦੇ ਨੂੰ ਇਹ ਨਾ ਪਤਾ ਹੋਵੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਜਿੰਦਾ ਰਹਿਣਾ ਆ ਕਿ ਮਰ ਜਾਣਾ ਆ ਜਾਂ ਕੀ ਇਸ ਦੇ ਵਿੱਚ ਹੋਣ ਜਾ ਰਿਹਾ ਆ। ਸੋ ਕਹਿੰਦੇ ਵੀ ਇਹ ਨਾਈਟਮੇਅਰ ਇਹਨਾਂ ਦਾ ਤਾਂ ਖਤਮ ਹੋਇਆ ਆ, ਪਰ ਅਜੇ ਹੋਰ ਦਰਜਨਾਂ ਹੀ ਜਿਹੜੇ ਸੈਂਕੜੇ ਲੋਕ ਅਜਿਹੇ ਨੇ ਜਿਹੜੇ ਇਸ ਟਾਈਮ ਗਾਜ਼ਾ ਪੱਟੀ ਦੇ ਵਿੱਚ ਹਮਾਸ ਦੇ ਦੁਆਰਾ ਬੰਧਕ ਬਣਾ ਕੇ ਜਿਹੜੇ ਉਹ ਰੱਖੇ ਗਏ ਹੈਗੇ ਆ। ਇਹਨਾਂ ਨੇ ਜਿਹੜਾ ਉਹ ਦੱਸਿਆ ਵੀ 3 ਰਿਲੇਟਿਵਸ ਉਹਨਾਂ ਦੇ ਇਸ ਅਟੈਕਸ ਦੇ ਵਿੱਚ ਜਦੋਂ ਹਮਾਸ ਨੇ ਕੀਤਾ ਸੀ ਉਹਦੇ ਵਿੱਚ ਮਾਰੇ ਵੀ ਜਿਹੜੇ ਉਹ ਗਏ ਸੀਗੇ। ਇਹ ਸਹੀ ਸਲਾਮਤ ਬਗੈਰ ਕਿਸੇ ਇੰਜਰੀ ਤੋਂ ਪਹੁੰਚੇ ਆ। ਇਹ ਇਹਨਾਂ ਦੇ ਲਈ ਖੁਸ਼ਕਿਸਮਤੀ ਆ। ਬਾਕੀਆਂ ਦਾ ਹੋਰ ਕੀ ਬਣਨਾ ਆ ਇਸ ਦੇ ਬਾਰੇ ਕਹਿੰਦੇ ਆ ਵੀ ਉਹ ਸਮਝ ਨਹੀਂ ਆ ਰਿਹਾ। ਕਹਿੰਦੇ ਵੀ ਅਨਇਮੈਜੀਨੇਬਲ ਸੀ, ਸੋਚਿਆ ਨਹੀਂ ਸੀ ਜਾ ਰਿਹਾ ਜੋ ਸਾਡੇ ਨਾਲ ਉੱਥੇ ਜੋ ਸਾਡੇ ਤੇ ਇਸ ਟਾਈਮ ਦੇ ਨਾਲ ਬੀਤ ਰਹੀ ਸੀ। ਨਾ ਅਸੀਂ ਸੁੱਤੇ ਹਾਂ ਤੇ ਸਾਰੀ ਰਾਤ ਅਸੀਂ ਉੱਥੇ ਰੋਂਦੇ ਹੀ ਰਹਿੰਦੇ ਹਾਂ। ਉਧਰ ਹੁਣ ਇਜ਼ਰਾਈਲੀ ਮਿਲਟਰੀ ਨੇ ਉੱਤੇ ਟੋਟਲ ਸੀਜ ਆ। ਇਹ 2 ਜਾਣਿਆਂ ਦੇ ਆਪਾਂ ਹਾਲ ਦੱਸ ਰਹੇ ਹਾਂ। ਤੁਸੀਂ ਉਹ ਦੇਖੋ ਵੀ ਜਿਹੜੇ ਗਾਜ਼ਾ ਦੇ ਵਿੱਚ ਇੰਨੇ ਤਾਏ ਦਿਨ ਜਿਹੜੇ ਹੁਣ ਨਾਲ ਦੇ ਨਾਲ ਮਰ ਰਹੇ ਆ ਤੇ ਜਿਹੜੇ ਇਜ਼ਰਾਈਲ ਦੇ ਵਿੱਚ ਜਿਹੜੇ ਉਹ ਮਰ ਚੁੱਕੇ ਆ, ਵੀ ਉਹਨਾਂ ਦਾ ਕੀ ਵਿਚਾਰਿਆ ਸਾਰਿਆਂ ਦਾ ਇੱਥੇ ਜਿਹੜਾ ਉਹ ਕਸੂਰ ਸੀਗਾ। ਸੋ ਹਾਲਾਤ ਕਾਫੀ ਜਿਹੜੇ ਉਹ ਮਾੜੇ ਬਣੇ ਪਏ ਹੈਗੇ ਆ। ਕਤਰ ਨੇ ਇਸ ਸਮਝੌਤਾ ਕਰਾਉਣ 'ਚ ਇਹ ਅਮਰੀਕੀ ਜਿਹੜੇ ਆ ਉਹਨਾਂ ਨੂੰ ਛਡਾਉਣ ਦੇ ਵਿੱਚ ਭੂਮਿਕਾ ਜਿਹੜੀ ਉਹ ਨਿਭਾਈ ਸੀਗੀ, ਕਿਉਂਕਿ ਕਤਰ ਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਨ੍ਹਾਂ ਦੀ ਹਮਾਸ ਦੇ ਨਾਲ ਕਹਿ ਸਕਦੇ ਆ ਵੀ ਉਹ ਗੱਲਬਾਤ ਆ ਜਾਂ ਉਹਨਾਂ ਦੇ ਜ਼ਰੀਏ ਹਮਾਸ ਵਾਲੇ ਆ ਉੱਥੇ ਗੱਲਬਾਤ ਕਰ ਰਹੇ ਆ ਬਾਕੀ ਦੁਨੀਆ ਦੇ ਨਾਲ ਵੀ। ਸੋ ਕੋਸ਼ਿਸ਼ ਕੀਤੀ ਜਾ ਰਹੀ ਹੈ ਅਮਰੀਕਾ ਦੇ ਜਿਹੜੇ ਬਾਕੀ ਲੋਕ ਜਿਹੜੇ ਅਜੇ ਤੱਕ ਲੱਭੇ ਨਹੀਂ ਆ, ਜਿਨ੍ਹਾਂ ਨੂੰ ਇਹ ਮੰਨਿਆ ਜਾ ਰਿਹਾ ਵੀ ਉਹ ਹੌਸਟੇਜ ਜਾਂ ਅਗਵਾ ਕੀਤੇ ਆ, ਵੀ ਉਹਨਾਂ ਨੂੰ ਵੀ ਛਡਾ ਲਿਆ ਜਾਵੇ। ਇਜ਼ਰਾਈਲ ਵਾਲੇ ਵੀ ਇਸੇ ਚੀਜ਼ ਦੇ ਵਿੱਚ ਲੱਗੇ ਹੋਏ ਆ। ਪਰ ਹੁਣ ਦੇਖੋ ਅੱਗੇ ਕੀ ਜਿਹੜਾ ਉਹ ਬਣਦਾ ਹੈ, ਆਉਣ ਵਾਲੇ ਦਿਨਾਂ 'ਚ ਸਥਿਤੀ
ਕਿਸ ਪਾਸੇ ਵੱਲ ਨੂੰ ਜਾ ਰਹੀ ਹੈ। ਪ੍ਰੈਜ਼ੀਡੈਂਟ ਜੋ ਬਾਈਡਨ ਨੇ ਉਹਨਾਂ ਦੇ ਨਾਲ ਟੈਲੀਫੋਨ ਦੇ ਉੱਤੇ ਉਹਨਾਂ ਦੇ ਵਾਪਸ ਪਹੁੰਚਣ ਤੇ ਗੱਲਬਾਤ ਕੀਤੀ। ਮੋਸਟਲੀ ਜਿਹੜੀਆਂ ਖਬਰਾਂ ਹੁੰਦੀਆਂ USA ਦੇ ਵਿੱਚ ਜਾਂ ਪੂਰੇ ਦੁਨੀਆ 'ਚ ਵੀ ਲਾ ਲਓ, ਨੈਗੇਟਿਵ ਖਬਰਾਂ ਹੀ ਹੁੰਦੀਆਂ, ਕਿਉਂਕਿ ਚੱਲਦੀਆਂ ਹੀ ਉਹ ਆ। ਕਦੇ-ਕਦੇ ਜਿਹੜੀ ਪੋਜ਼ਿਟਿਵ ਖਬਰ ਵੀ ਆਉਂਦੀ ਆ। ਅੱਜ ਵਾਈਟ ਹਾਊਸ ਨੇ ਅਨਾਉਂਸ ਕੀਤਾ ਹੈ ਕਿ 31 ਦੇ ਕਰੀਬ ਟੈਕ ਹਬ ਜੋ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉੱਤੇ ਹੈਗੇ ਆ, ਉਹ 32 ਸਟੇਟਸ ਤੇ ਪੁerto ਰੀਕੋ ਦੇ ਵਿੱਚ ਇੰਸਟਾਲ ਕਰਨ ਜਾ ਰਹੇ ਆ। 40 ਮਿਲੀਅਨ ਤੋਂ ਲੈ ਕੇ 35 ਮਿਲੀਅਨ ਦੀ ਗ੍ਰਾਂਟ ਹਰੇਕ ਟੈਕ ਹਬ ਨੂੰ ਦਿੱਤੀ ਜਾਊਗੀ। ਸੋ ਬਹੁਤ ਸਾਰੇ ਲੋਕ ਆਪਣੇ ਟਰੱਕਿੰਗ ਇੰਡਸਟਰੀ 'ਚ ਵੀ ਆ, ਆਪਾਂ ਤੁਸੀਂ ਦੇਖਦੇ ਰਹਿੰਦੇ ਆ ਵੀ ਕਿੱਦਾਂ ਦਾ ਬੁਰਾ ਹਾਲ ਆ। ਜਿਨ੍ਹਾਂ ਦੇ ਨਿਆਣੇ ਪੜ੍ਹਦੇ ਆ, ਕਾਲਜ ਜਾਂਦੇ ਆ, ਜਿਹੜਾ ਫਿਊਚਰ ਆ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਬਹੁਤ ਹੈ। ਇੱਦਾਂ ਦੀਆਂ ਜਿਹੜੀਆਂ ਪ੍ਰੋਫੈਸ਼ਨਲ ਜੌਬਸ ਆ ਉਹ ਬਹੁਤ ਆਉਣੀਆਂ, ਜ਼ਰੂਰੀ ਨਹੀਂ ਹੁੰਦਾ ਵੀ ਇਹਨਾਂ ਦੇ ਲਈ ਡਿਗਰੀ ਵੀ ਚਾਹੀਦੀ ਹੋਵੇ। ਬਹੁਤ ਸਾਰੇ ਆਨਲਾਈਨ ਕੋਰਸਿਸ ਹੁੰਦੇ ਹੈਗੇ ਆ। ਸੋ 31 ਦੇ ਕਰੀਬ ਟੈਕਨੋਲੋਜੀ ਹਬਸ ਪੂਰੇ ਅਮਰੀਕਾ ਦੇ ਵਿੱਚ ਖੁੱਲਣ ਜਾ ਰਹੇ ਆ, ਜਿੱਥੇ ਵਾਈਟ ਹਾਊਸ ਨੇ ਅਨਾਉਂਸ ਕੀਤਾ ਵੀ 40 ਮਿਲੀਅਨ ਤੋਂ ਲੈ ਕੇ 75 ਮਿਲੀਅਨ ਦੀ ਗ੍ਰਾਂਟ ਹਰ ਇੱਕ ਟੈਕ ਹਬ ਨੂੰ ਦਿੱਤੀ ਜਾਊਗੀ। ਇਹ ਜਿਹੜੀ ਆਥੋਰਾਈਜੇਸ਼ਨ ਆ ਅੰਡਰ ਚਿਪਸ ਕਰਕੇ ਤੇ ਸਾਇੰਸ ਐਕਟ ਦੇ ਅਧੀਨ ਇੱਕ ਪ੍ਰੋਗਰਾਮ ਆ, ਉਹਦੇ ਤਹਿਤ ਦਿੱਤੀ ਜਾ ਰਹੀ ਆ। ਤੇ ਮੈਨੂਫੈਕਚਰਿੰਗ ਤੇ ਸਪਲਾਈ ਚੇਨ USA ਦੇ ਵਿੱਚ ਉਸ ਨੂੰ ਕਾਇਮ ਕਰਨ ਦੇ ਲਈ $10 ਬਿਲੀਅਨ ਇਨਵੈਸਟ ਹੋਣ ਜਾ ਰਿਹਾ ਆ ਟੈਕਨੋਲੋਜੀ 'ਚ ਹਬਸ ਨੇਸ਼ਨ ਵਾਈਡ। ਇਹ ਐਡਮਿਨਿਸਟ੍ਰੇਸ਼ਨ ਨੇ ਅੱਜ ਦੱਸਿਆ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਸ਼ਾਮ ਨੂੰ ਇਹਦੇ ਬਾਬਤ ਜਿਹੜਾ ਆ ਨੇਸ਼ਨ ਨੂੰ ਐਡਰੈਸ ਵੀ ਕਰਨਗੇ। ਜੀ, ਅੱਜ ਜਿਹੜਾ ਪੰਜਾਬੀ ਟੈਕ ਟਾਕ ਹੋਣਾ ਮੰਡੇ ਨੂੰ 3 ਤੋਂ 4 ਵਜੇ ਦੇ ਵਿੱਚ, ਅੱਜ ਉਸ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਹੀ ਉਸ ਦੇ ਇਰਦ ਗਿਰਦ ਜਿਹੜੀ ਉਹ ਗੱਲਬਾਤ ਹੋਊਗੀ। ਪਹਿਲਾਂ ਵੀ ਜਿਹੜੇ ਸੋਮਵਾਰ ਵਾਲਾ 3 ਤੋਂ 4 ਵਜੇ ਵਾਲਾ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਕਾਫੀ ਵਾਰੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹੋਰ ਕਈ ਜਿਹੜੀਆਂ ਟੈਕਨੋਲੋਜੀ ਦੇ ਬਾਬਤ ਗੱਲਬਾਤ ਅਸੀਂ ਕਰਦੇ ਹਾਂ। ਸੋ ਅੱਜ ਵਾਲਾ ਵੀ ਜਿਹੜਾ ਉਹ ਤੁਸੀਂ ਸੁਣਨਾ ਨਾ ਭੁੱਲਿਓ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਬਿਜ਼ਨਸ ਇਨਸਾਈਡਰ ਨੇ ਅੱਜ ਇੱਕ ਨਵੀਂ ਰਿਪੋਰਟ ਜਿਹੜੀ ਉਹ ਛਾਪੀ ਆ। ਉਹੀ ਜਿੱਦਾਂ ਤੁਸੀਂ ਕਿਹਾ ਵੀ ਅੱਜ ਕੱਲ੍ਹ ਚੱਲਦੀ ਨੈਗੇਟਿਵ ਖਬਰ ਆ, ਪਰ ਆਪਾਂ ਚਲੋ ਇਤਲਾਹ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਭਾਈ ਆਪਾਂ ਬਚੇ ਜਿਹੜੇ ਉਹ ਰਹੀਏ। ਕਹਿੰਦੇ ਵੀ US ਦੀ ਇਕੋਨਮੀ ਦੇ ਉੱਤੇ ਰਿਸੈਸ਼ਨ ਹਿੱਟ ਕਰਨ ਜਾ ਰਿਹਾ, ਇਜ਼ ਅਬਾਊਟ ਟੂ ਹਿੱਟ US ਇਕੋਨਮੀ। ਕਹਿੰਦੇ ਵੀ 3 ਵਾਰਨਿੰਗ ਸਾਈਨ ਇਸ ਟਾਈਮ ਸਾਹਮਣੇ ਜਿਹੜੇ ਉਹ ਆ ਰਹੇ ਆ। ਰੇਮੰਡ ਜੇਮਸ ਜਿਹੜੇ ਨੇ ਉਹਨਾਂ ਨੇ ਇਸ ਦੇ ਬਾਰੇ ਗੱਲਬਾਤ ਕੀਤੀ ਹੈਗੀ ਹੈ। ਚੀਫ ਇਨਵੈਸਟਮੈਂਟ ਆਫਿਸਰ ਨੇ ਲੈਰੀ ਜਿਹੜੇ ਐਡਮ ਆ ਉਹਨਾਂ ਦੇ ਦੁਆਰਾ। ਸੋ ਇਹ ਹੁਣ ਇੱਕ ਖਤਰਨਾਕ ਭਵਿੱਖਬਾਣੀ ਜਿਹੜੀ ਉਹਨਾਂ ਨੇ ਕੀਤੀ ਆ। ਇਨਵੈਸਟਮੈਂਟ ਫਰਮ ਉਹਨਾਂ ਨੇ ਕਿਹਾ ਵੀ ਜਿਹੜੀਆਂ ਬੋਰੋਇੰਗ ਕਾਸਟ ਆ ਲਗਾਤਾਰ ਵੱਧ ਰਹੀਆਂ ਆ। ਕੰਜ਼ਿਊਮਰ ਪੂਰੀ ਤਰ੍ਹਾਂ ਟੈਪ ਆਊਟ ਹੋ ਚੁੱਕਾ ਆ। ਲੇਬਰ ਸਟ੍ਰਾਈਕਸ ਜਿਹੜੀਆਂ ਨਾਲ ਦੇ ਨਾਲ ਪੈਰਲਲੀ ਜਿਹੜੀਆਂ ਆ ਉਹ ਚੱਲ ਰਹੀਆਂ ਹੈਗੀਆਂ। ਸੋ ਕਹਿੰਦੇ ਵੀ ਇਹ 3 ਬਿਗ ਵਾਰਨਿੰਗਸ ਨੇ, ਵਾਰਨਿੰਗ ਸਾਈਨਸ ਆ, ਜਿੱਥੋਂ ਇਹ ਲੱਗ ਰਿਹਾ ਵੀ ਆਪਾਂ ਇਸ ਪਾਸੇ ਵੱਲ ਨੂੰ ਰਿਸੈਸ਼ਨ ਵੱਲ ਨੂੰ ਜਿਹੜਾ ਉਹ US ਦੀ ਇਕੋਨਮੀ ਵੱਧ ਰਹੀ ਹੋ ਸਕਦੀ ਆ। ਸੋ ਕੰਜ਼ਿਊਮਰਸ ਦੇ ਲਈ ਹੈਡਵਿੰਡਸ ਯਾਨੀ ਕਿ ਮੁਸ਼ਕਲ ਦਾ ਦੌਰ ਜਿਹੜਾ ਉਹ ਚੱਲ ਰਿਹਾ ਆ। ਕਹਿੰਦੇ ਵੀ ਸਪੈਂਡਿੰਗ, ਕੰਜ਼ਿਊਮਰ ਸਪੈਂਡਿੰਗ ਪੈਂਡੈਮਿਕ ਤੋਂ ਬਾਅਦ ਦੇ ਵਿੱਚ ਉਹ ਹੁਣ ਹੌਲੀ ਹੌਲੀ ਖਤਮ ਹੁੰਦੀ ਨਜ਼ਰ ਆ ਰਹੀ ਆ। ਐਕਸੈਸਿਵ ਸੇਵਿੰਗਸ ਜਿਨ੍ਹਾਂ ਨੇ ਕੀਤੀਆਂ ਸੀਗੀਆਂ ਜਾਂ ਜਿਨ੍ਹਾਂ ਦੀਆਂ ਵੀ ਸੇਵਿੰਗ ਸੀਗੀਆਂ ਉਹ ਡਿਪਲੀਟ ਹੋ ਚੁੱਕੀਆਂ, ਯਾਨੀ ਕਿ ਖਤਮ ਹੋਣ ਦੇ ਕਗਾਰ ਦੇ ਉੱਤੇ ਆ। ਕਹਿੰਦੇ ਵੀ ਨੋ ਡਾਊਟ ਕੰਜ਼ਿਊਮਰਸ ਦੇ ਕੋਲ ਜੌਬਸ ਵੀ ਆ, ਇਨਕਮ ਵੀ ਆ, ਪਰ ਉਹਨਾਂ ਦੀ ਅਬਿਲਿਟੀ ਜਿਹੜਾ ਇਨਡਿਸਕ੍ਰਿਮੀਨੇਟਲੀ ਖਰਚਾ ਕਰਨ ਦੀ ਸੀ, ਵੀ ਅੰਨ੍ਹੇਵਾਹ ਜਿਹੜਾ ਖਰਚਾ ਕਰੀ ਜਾ ਰਹੇ ਸੀ, ਉਹ ਹੁਣ ਖਤਮ ਹੋਣ ਦੇ ਕਗਾਰ ਦੇ ਉੱਤੇ ਆ। ਬੈਂਕ ਆਫ ਅਮਰੀਕਾ ਦੇ ਜਿਹੜੇ CEO ਬ੍ਰਾਇਨ ਮੋਨੀਹੈਨ ਉਹਨਾਂ ਨੇ ਪੁਆਇੰਟ ਆਊਟ ਕੀਤਾ ਵੀ ਜਿਹੜੀ ਕੰਜ਼ਿਊਮਰ ਸਪੈਂਡਿੰਗ ਇਸ ਟਾਈਮ ਫਿਊਮਸ ਦੇ ਉੱਤੇ ਕਾਈਂਡ ਆਫ ਚੱਲ ਰਹੀ ਆ। ਇਨਫਲੇਸ਼ਨ, ਲੋ ਗਰੋਥ ਇਕੋਨਮੀ, ਇਹ ਸਾਰੀਆਂ ਚੀਜ਼ਾਂ ਨੇ ਪੈਂਡੈਮਿਕ ਤੋਂ ਬਾਅਦ ਦੇ ਵਿੱਚ ਇਸ ਉੱਤੇ ਅਸਰ ਪਾਇਆ ਆ। ਬਾਕੀ ਕਹਿੰਦੇ ਵੀ ਫਾਈਨਲੀ ਇਸ ਦੇ ਵਿੱਚ ਇਹ ਨਜ਼ਰ ਆ ਰਿਹਾ ਆ ਵੀ ਜਿਹੜਾ ਕ੍ਰੈਡਿਟ ਕਾਰਡ ਡੈਟ ਆ ਵੀ ਉਹ $1 ਟ੍ਰਿਲੀਅਨ ਤੋਂ ਪਾਰ ਜਾ ਚੁੱਕਾ ਆ, ਜੋ ਕਿ ਕਦੀ ਵੀ ਇੱਕ ਚੰਗਾ ਸੰਕੇਤ ਨਹੀਂ ਹੁੰਦਾ। ਇਹਦਾ ਮਤਲਬ ਵੀ ਲੋਕ ਜੋ ਖਰਚਾ ਪਾਣੀ ਇਸ ਟਾਈਮ ਕਰੀ ਜਾ ਰਹੇ ਆ ਬਗੈਰ ਦੇਖੇ ਹੋਏ ਵੀ ਇਨਕਮ ਕਿੰਨੀ ਆ ਰਹੀ ਆ ਤੇ ਉਸ ਤੋਂ ਵੱਧ ਜਿਹੜਾ ਉਹ ਸਪੈਂਡ ਕਰਨ ਦੇ ਉੱਤੇ ਲੱਗੇ ਹੋਏ ਆ। ਆਦਤਾਂ ਇੰਨੀਆਂ ਕਈਆਂ ਨੂੰ ਭੈੜੀਆਂ ਜਿਹੜੀਆਂ ਉਹ ਪੈ ਚੁੱਕੀਆਂ ਆ ਵੀ ਉਹ ਸਾਰਾ ਕੁਛ ਕ੍ਰੈਡਿਟ ਕਾਰਡ ਤੇ ਚੱਕੀ ਜਾ ਰਹੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਨਿਕਲਣਾ ਜਿਹੜਾ ਬਾਅਦ ਚ ਔਖਾ ਹੋਊਗਾ। ਕ੍ਰੈਡਿਟ ਕਾਰਡ ਦੀਆਂ ਜਿਹੜੀਆਂ ਟਰਮਸ ਐਂਡ ਕੰਡੀਸ਼ਨਸ ਦੇ ਵਿੱਚ ਤੇ ਨਾਲ ਇੰਟਰਸਟ ਰੇਟਸ ਦੇ ਵਿੱਚ ਜਿਉਂ-ਜਿਉਂ ਇੰਟਰਸਟ ਰੇਟ ਵਧੇ ਆ ਉਸ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਆ। ਕਈ ਇੰਟਰਸਟ ਰੇਟ ਕ੍ਰੈਡਿਟ ਕਾਰਡ ਦੇ 30% ਤੱਕ ਉਹ ਪਹੁੰਚ ਚੁੱਕੇ ਆ।
ਡੈਲੀਕੁਐਂਸੀਜ਼ ਉਹ ਹੋਣਗੀਆਂ, ਉਸ ਤੋਂ ਬਾਅਦ ਦੇ ਵਿੱਚ ਬੈਂਕਰਪਸੀਜ਼ ਦਾ ਦੌਰ ਜਿਹੜਾ ਆ ਉਹ ਚੱਲ ਸਕਦਾ ਆ। ਕਹਿੰਦੇ ਵੀ ਇਸ ਟਾਈਮ ਕਲਿਫ ਦੇ ਆਪਾਂ ਬਿਲਕੁਲ ਐਜ ਦੇ ਉੱਤੇ ਪਹੁੰਚ ਚੁੱਕੇ ਹਾਂ। ਦੂਜੀ ਜਿਹੜੀ ਗੱਲ ਆਪਾਂ ਹਾਈ ਬੋਰੋਇੰਗ ਕਾਸਟ ਦੀ ਹਰਜੋਤ ਸਿੰਘ ਜੀ ਕੀਤੀ ਸੀ, ਕਿਸੇ ਨੇ ਵੀ ਹੁਣ ਕੋਈ ਕਹਿੰਦੇ ਵੀ ਲੋਨ ਲੈਣਾ ਆ, ਉਹ ਸਾਰੀਆਂ ਚੀਜ਼ਾਂ ਕਰਨੀਆਂ ਆ, ਉਹ ਬਹੁਤ ਜ਼ਿਆਦਾ ਹੁਣ ਮਹਿੰਗਾ ਹੁੰਦਾ ਜਾ ਰਿਹਾ। ਚਾਹੇ ਤੁਸੀਂ ਘਰ ਲੈ ਰਹੇ ਆ, ਹੋਮ ਲੈ ਰਹੇ ਆ, ਇਹ ਸਾਰੀਆਂ ਚੀਜ਼ਾਂ ਜਿਹੜੀ ਹਾਈ ਬੋਰੋਇੰਗ ਕਾਸਟ ਆ, ਉਹਦੇ ਕਰਕੇ ਵੀ ਲੋਕ ਇਸ ਖੇਤਰ ਚੋਂ ਬਾਹਰ ਜਿਹੜੇ ਉਹ ਨਿਕਲ ਰਹੇ ਆ। ਹੋਮ ਬਿਲਡਰ ਕੌਨਫੀਡੈਂਸ ਕੋਈ ਬਹੁਤਾ ਚੰਗਾ ਜਿਹੜਾ ਇਸ ਟਾਈਮ ਨਹੀਂ ਚੱਲ ਰਿਹਾ ਹੈਗਾ, ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜਾ ਬਿਜ਼ਨਸ ਇਨਸਾਈਡਰ ਨੇ ਜਿਹੜਾ ਇੱਕ ਨਵਾਂ ਅੱਜ ਆਰਟੀਕਲ ਛਪਿਆ ਆ, ਜਿਸ ਦੀ ਹੈਡਿੰਗ ਹੀ ਉਹਨਾਂ ਨੇ ਦਿੱਤੀ ਆ ਵੀ ਰਿਸੈਸ਼ਨ ਇਜ਼ ਅਬਾਊਟ ਟੂ ਹਿੱਟ US ਇਕੋਨਮੀ। ਸੋ ਸਥਿਤੀ ਪਤਾ ਨਹੀਂ ਕਿਸ ਪਾਸੇ ਵੱਲ ਨੂੰ ਜਾਣੀ ਆ। ਇਹ ਉੱਦਾਂ ਇਹ ਵੀ ਆਪਾਂ ਜ਼ਰੂਰ ਨਾਲ ਦੱਸਦੇ ਜਾਈਏ ਵੀ ਇੱਦਾਂ ਦੀਆਂ ਹੈਡਲਾਈਨਸ ਆਉਂਦੀਆਂ ਰਹੀਆਂ ਪਹਿਲਾਂ ਵੀ, ਪਰ ਰਿਸੈਸ਼ਨ ਤੋਂ ਬਚਾਅ ਵੀ ਜਿਹੜਾ ਹੋ ਰਿਹਾ ਆ। ਇਸ ਵਾਰ ਕੀ ਡਿਫਰੈਂਟ ਹੋਊਗਾ ਇਹਦੇ ਬਾਰੇ ਆਪਾਂ ਕੋਈ ਵੀ ਜਾਣਾ ਭਵਿੱਖਬਾਣੀ ਜਿਹੜੀ ਉਹ ਨਹੀਂ ਕਰ ਸਕਦਾ। ਕਿਸੇ ਵੀ ਅਰਥ ਸ਼ਾਸਤਰੀ ਦੇ ਹੱਥ ਦੇ ਵਿੱਚ ਜਾਂ ਉਹਦੇ ਮਸਤਕ ਦੇ ਵਿੱਚ ਇਹ ਚੀਜ਼ ਗਰੰਟੀ ਦੇ ਨਾਲ ਨਾ ਉਹ ਕਹਿ ਸਕਦਾ ਤੇ ਨਾ ਉਹ ਲਿਖ ਸਕਦੇ ਆ। ਪਰ ਆਪਾਂ ਇਹ ਜ਼ਰੂਰ ਇਹ ਹਮੇਸ਼ਾ ਹੀ ਜਿਹੜੀ ਚੀਜ਼ ਲਾਗੂ ਰਹਿੰਦੀ ਆ ਵੀ ਜਿਹੜਾ ਬੇਫਜ਼ੂਲ ਖਰਚਾ ਆ ਉਸ ਨੂੰ ਘੱਟ ਕਰੋ, ਜਿੰਨੀ ਸੇਵਿੰਗ ਆਪਾਂ ਕਰ ਸਕਦੇ ਆ ਉਨੀ ਵੱਧ ਤੋਂ ਵੱਧ ਸੇਵਿੰਗ ਕਰੀਏ ਜੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ, ਤੇ ਆਉਣ ਵਾਲੇ ਜਿਹੜੇ ਪ੍ਰੋਗਰਾਮ ਆ ਉਹਨਾਂ ਬਾਰੇ ਜਾਣਕਾਰੀ ਦੇ ਦਿਓ, ਤੇ ਬਾਕੀ ਜਿਹੜੇ ਸ਼ਾਮ ਨੂੰ ਕਥਾ ਹੁੰਦੀ ਆ ਤੇ ਨਾਲ ਯੂਨੀਵਰਸਿਟੀ ਨਗਰ ਕੀਰਤਨ ਜੋ ਦੇ ਸੰਬੰਧ ਦੇ ਵਿੱਚ ਉੱਥੋਂ ਲਾਈਵ ਕਵਰੇਜ ਹੁੰਦੀ ਆ, ਉਹ ਵੀ ਥੋੜੀ ਡਿਟੇਲ ਚ ਆਪਣੇ ਸਰੋਤਿਆਂ ਨੂੰ ਦੱਸੀ ਜਾਵੇ। ਜੀ ਬਿਲਕੁਲ, ਦੱਸ ਜੀ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਆਵੇਗਾ ਜੀ, ਮੈਂ ਆਵਾਂਗਾ ਨਾਲ ਹੇਰੀਆਂ ਤੇ ਮਸੂਦ ਮੱਲੀ ਹੁਣੀ ਲੈ ਕੇ ਆਉਣਗੇ, ਤੇ ਫਿਰ 11:30 ਤੋਂ ਲੈ ਕੇ ਤੇ 1 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਨਜ਼ਰੀਆ। 1 ਤੋਂ ਲੈ ਕੇ 2:30 ਵਜੇ ਤੱਕ ਕੁਝ ਗੱਲਾਂ ਕੁਝ ਗੀਤ, 2:30 ਤੋਂ 3 ਦੇ ਵਿੱਚ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ, ਤੇ 3 ਤੋਂ 4 ਵਜੇ ਦੇ ਵਿੱਚ ਪੰਜਾਬੀ ਟੈਕ ਟਾਕ ਜਿਹੜਾ ਆ ਉਸ ਦੇ ਬਾਰੇ ਗੱਲਬਾਤ ਹੋਊਗੀ। ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਬਾਤ ਹੁੰਦੀ ਹੈ, ਜਿਸ 'ਚ ਅੱਜ AI ਦੇ ਨਾਲ ਸੰਬੰਧਿਤ ਵੀ ਆਪਾਂ ਗੱਲ ਕਰਾਂਗੇ। ਤੇ ਫਿਰ 4 ਤੋਂ ਲੈ ਕੇ 5:30 ਵਜੇ ਤੱਕ ਦੇਸੋਂ ਪ੍ਰਦੇਸ਼, ਤੇ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ। 6 ਤੋਂ 8 ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ ਹੋਣਗੇ, ਜਿੱਥੇ ਰਹਿਰਾ ਸਾਹਿਬ ਤੋਂ ਉਪਰੰਤ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਤੋਂ ਸਿੱਧਾ ਪ੍ਰਸਾਰਣ ਜਿਹੜਾ ਆ ਉਹ ਸ਼ੁਰੂ ਕੀਤਾ ਜਾ ਰਿਹਾ ਆ। ਤੇ ਜਿਹੜੀ ਸ਼੍ਰੀ ਪੰਥ ਪ੍ਰਕਾਸ਼ ਦੀ ਲੜੀਵਾਰ ਕਥਾ ਦੇ ਰਹਿ ਗਏ ਅਖੀਰਲੇ ਭਾਗ ਆ, ਉਹ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਵਿਖੇ ਨਗਰ ਕੀਰਤਨ ਦੇ ਸਮਾਗਮਾਂ ਤੋਂ ਉਪਰੰਤ ਉਹਨਾਂ ਨੂੰ ਉੱਥੋਂ ਜਿਹੜਾ ਮੁੜ ਚਾਲੂ ਜਿਹੜਾ ਆ ਉਹ ਕੀਤਾ ਜਾਵੇਗਾ। ਸੋ ਇਸ ਚੀਜ਼ ਨੂੰ ਜਿਹੜਾ ਉਹ ਨੋਟ ਕਰ ਲੈਣ। ਪੰਥ ਪ੍ਰਕਾਸ਼ ਦੀ ਜਿਹੜੀ ਕਥਾ ਆ ਉਸ ਨੂੰ ਹੁਣ ਥੋੜੇ ਚਿਰ ਲਈ ਆਪਾਂ ਵਿਰਾਮ ਇੱਥੇ ਲਾਵਾਂਗੇ, ਤੇ ਉਸ ਨੂੰ ਜਿਹੜਾ ਪੂਰਾ ਆ ਕੀਤਾ ਜਾਊਗਾ ਨਗਰ ਕੀਰਤਨ, ਜਿਹੜਾ ਕਿ 5 ਤਰੀਕ ਨੂੰ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਵਿਖੇ ਆ। ਉਸ ਤੋਂ ਉਪਰੰਤ ਉਸ ਤੋਂ ਬਾਅਦ 'ਚ ਹੁਣ ਆਉਂਦੇ ਜਿਹੜੇ 2 ਵੀਕ ਆ ਉਹ ਸ਼ਾਮ ਦੇ ਜਿਹੜੇ ਆਪਾਂ ਸਮਾਗਮ ਆ ਉਹ ਗੁਰਦੁਆਰਾ ਸਾਹਿਬ ਟੈਰਾਬੀਨਾ ਯੂਬਾ ਸਿਟੀ ਤੋਂ ਉੱਥੋਂ ਦਾ ਸਿੱਧਾ ਪ੍ਰਸਾਰਣ ਸਰਵਣ ਕਰਿਆ ਕਰਾਂਗੇ। ਤੇ ਬਾਕੀ ਇਸ ਵੀਕਐਂਡ ਦੇ ਉੱਤੇ ਸਾਡੀ ਜਿਹੜੀ ਟੀਮ ਆ ਉਹ ਗੁਰੂ ਨਾਨਕ ਪ੍ਰਕਾਸ਼ ਗੁਰਦੁਆਰਾ ਸਾਹਿਬ ਜੋ ਫ੍ਰਿਜ਼ਨੋ ਦੇ ਵਿੱਚ ਹੈਗਾ 99 ਦੇ ਬਿਲਕੁਲ ਉੱਥੇ ਨਗਰ ਕੀਰਤਨ ਆ, ਉੱਥੇ ਵੀ ਪਹੁੰਚੂਗੀ। ਤੇ ਬੇਕਰਸਫੀਲਡ ਦੇ ਵਿੱਚ ਵੀ ਨਗਰ ਕੀਰਤਨ ਆ, ਬਾਬਾ ਦੀਪ ਸਿੰਘ ਜਿੱਥੇ ਨਗਰ ਕੀਰਤਨ ਉੱਥੇ ਵੀ ਉਹ ਹੋਣਾ ਆ। ਸੋ ਕਾਫੀ ਪ੍ਰੋਗਰਾਮ ਜਿਹੜੇ ਉਹ ਚੱਲ ਰਹੇ ਹੈਗੇ ਆ, ਸੋ ਉੱਥੇ ਪਹੁੰਚਿਓ। ਤੇ ਇਹ ਵੀ ਦੱਸ ਜਾਈਏ ਵੀ ਜਿੱਥੇ ਪੰਜਾਬੀ ਰੇਡੀਓ USA ਦਾ ਕੰਪਲੈਕਸ, ਇੱਥੇ ਜਿਹੜੀ ਪਾਰਕ ਸਾਡੇ ਜਿੱਥੇ ਰੀਸੈਂਟਲੀ ਸੰਦਲੀ ਪੈਣਾ ਪ੍ਰੋਗਰਾਮ ਹੋਇਆ ਸੀ, ਇੱਥੇ ਗਦਰੀ ਬਾਬਿਆਂ ਨੂੰ ਯਾਦ ਕਰਦੇ ਹੋਏ ਇੱਕ ਵਿਸ਼ੇਸ਼ ਜਿਹੜਾ ਗਦਰੀ ਬਾਬਿਆਂ ਦਾ ਮੇਲਾ ਆ ਉਹ ਜੋ ਕਰਵਾਇਆ ਜਾ ਰਿਹਾ ਆ, ਉੱਥੇ ਵੀ ਤੁਸੀਂ ਜਿਹੜਾ ਉਹ ਪਹੁੰਚਿਓ ਜ਼ਰੂਰ। ਤੇ ਇਸੇ ਤਰੀਕੇ ਦੇ ਨਾਲ ਪੰਜਾਬੀ ਨੂੰ ਲੈ ਕੇ ਜਿਹੜੀ ਇੱਕ ਵਿਸ਼ੇਸ਼ ਸਮਾਗਮ ਜਿਹੜਾ ਸੰਮੇਲਨ ਹੋਣ ਜਾ ਰਿਹਾ ਆ, ਪੰਜਾਬੀ ਸੰਮੇਲਨ, ਉਸ ਨੂੰ ਵੀ ਕਵਰੇਜ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ। ਸੋ ਕਾਫੀ ਥਾਵਾਂ ਦੇ ਉੱਤੇ ਜਿਹੜੀ ਪ੍ਰੋਗਰਾਮਿੰਗ ਚੱਲ ਰਹੀ ਆ, ਸੋ ਸਾਡੀ ਕੋਸ਼ਿਸ਼ ਆ ਵੀ ਅਸੀਂ ਤੁਹਾਨੂੰ ਵੱਧ ਤੋਂ ਵੱਧ ਥਾਵਾਂ ਤੋਂ ਜਿਹੜੀ ਕਵਰੇਜ ਆ ਉਹ ਪੇਸ਼ ਕਰਦੇ ਜਾਈਏ। ਤੇ ਹੁਣ ਲੈਂਦੇ ਆ ਜੀ ਇਜਾਜ਼ਤ, ਸਾਡੇ ਦੋਨੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਨੇਹੀ ਜਾਈ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।